ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਜੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 24 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀਪੁਰੇ ਵਾਲੀ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਡਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ, ਐਂਟੀਲਿਊ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਦੀਆਂ ਲੋਕੇਸ਼ਨਾਂ ਟਰਲਕ ਵੀ ਨੇ ਤੇ ਸਟਾਕਟਨ ਵੀ ਨੇ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਜੀ, ਖਬਰਾਂ ਤੋਂ ਪਹਿਲਾਂ ਸਾਡੇ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਪੰਜਾਬੀ ਕਲਚਰਲ ਸੈਂਟਰ USA ਤੇ ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਆ ਫਰੀਜ਼ਨੋ ਦੇ ਵਿੱਚ, ਉੱਥੇ ਇੱਕ ਹਫ਼ਤੇ ਤੋਂ ਲਗਾਤਾਰ ਪਰਮ ਸਿੰਘ ਜਿਹੜੇ ਪੰਜਾਬ ਆਰਟ ਗੈਲਰੀ ਵਾਲੇ ਆ ਕੈਲਗਰੀ ਤੋਂ ਪਹੁੰਚੇ ਹੋਏ ਸੀ। ਉਹਨਾਂ ਦੀ ਆਰਟ ਐਗਜ਼ੀਬਿਸ਼ਨ ਲੱਗੀ ਸੀ, ਨਾਲ ਦੀ ਨਾਲ ਬੱਚਿਆਂ ਦਾ ਕਿਸ ਤਰ੍ਹਾਂ ਜਿਹੜਾ ਆਰਟ ਦੇ ਵਿੱਚ ਇੰਟਰਸਟ ਹੋਵੇ, ਉਹਨਾਂ ਦੀਆਂ ਕਲਾਸਿਸ ਸੀਗੀਆਂ। 50 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਨੇ ਇਸ ਪੂਰਾ ਹਫ਼ਤਾ ਉਹਦੇ ਵਿੱਚ ਕਲਾਸਿਸ ਲਈਆਂ। ਫਿਰ ਸੈਚਰਡੇ ਨੂੰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਪੇਰੈਂਟਸ, ਬੱਚੇ ਸਾਰੇ ਪਹੁੰਚੇ ਹੋਏ ਸੀ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਹਦੇ ਬਾਰੇ ਸਪੈਸ਼ਲ ਰਿਪੋਰਟ ਜ਼ਰੂਰ ਪ੍ਰਵੀਨ ਸ਼ਰਮਾ ਜੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨਗੇ। ਤੇ ਇਹ ਸਾਰੀ ਜੋ ਇਵੈਂਟ ਸੀ, ਇਸ ਨੂੰ ਜੋ ਉੱਥੇ ਦਾ ਮੇਨ ਸਟ੍ਰੀਮ ਮੀਡੀਆ ਸੀ, ਚਾਹੇ ਉੱਥੇ ਦਾ ਲੋਕਲ ਚੈਨਲ 26 ਆ, ਫ੍ਰਿਜ਼ਨੋ ਲੈਂਡ ਨਿਊਜ਼ਪੇਪਰ, ਇਹਨਾਂ ਸਾਰਿਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਵਰ ਕੀਤਾ ਵੀ ਕਿਸ ਤਰ੍ਹਾਂ ਸਿੱਖਾਂ ਦੀ ਹਿਸਟਰੀ, ਸਾਰਾ ਕੁਝ ਜੋ ਇਸ ਆਰਟ ਗੈਲਰੀ ਦੇ ਵਿੱਚ ਦੱਸਿਆ ਗਿਆ ਆ। ਸੋ ਉਹਦੇ ਨਾਲ ਕੀ ਹੁੰਦਾ ਵੀ ਐਕਸਪੋਜ਼ਰ ਹੁੰਦਾ, ਦੂਜੀ ਕਮਿਊਨਿਟੀ ਨੂੰ ਪਤਾ ਲੱਗਦਾ ਵੀ ਕੀ ਸਿੱਖਾਂ ਦਾ ਕਲਚਰ ਆ, ਕੀ ਸਿੱਖਾਂ ਦੀ ਹਿਸਟਰੀ ਹੈਗੀ ਆ। ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਗਰਾਮ ਨਿਬੜਿਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ। ਤੇ ਹਰਜੋਤ ਸਿੰਘ ਦੀ ਸ਼ੁਰੂਆਤ ਕਰੀਏ ਜਿਹੜੀ ਖਬਰਾਂ ਦੀ ਹੈ ਅਮਰੀਕਾ ਦੇ ਨਾਲ ਜਾਂ ਵਿਸ਼ਵ ਵਰਲਡ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੀ। ਲੰਘੇ ਦਿਨੀ ਆਪਾਂ ਦੇਖਿਆ ਸੀਗਾ ਕਿ ਮਣੀਪੁਰ ਦੇ ਵਿੱਚ ਇੱਕ ਬੜੀ ਵਹਿਸ਼ੀਆਨਾ ਘਟਨਾ ਵਾਪਰੀ ਸੀ ਔਰ ਭਾਰਤ ਸਰਕਾਰ ਨੇ ਉਸ ਘਟਨਾ ਨੂੰ ਨਿੰਦਣ ਦੀ ਬਜਾਏ ਜਾਂ ਮਣੀਪੁਰ ਦਾ ਜਿਹੜਾ ਮੁੱਖ ਮੰਤਰੀ ਉਹ ਤੇ ਕਾਰਵਾਈ ਕਰਨ ਦੀ ਬਜਾਏ ਸਗੋਂ ਦੂਜੀਆਂ ਜਿਹੜੀਆਂ ਪਾਰਟੀਆਂ ਦੀਆਂ ਜਿਨ੍ਹਾਂ ਦੇ ਰਾਜਾਂ ਦੇ ਵਿੱਚ ਸਰਕਾਰਾਂ ਉਹਨਾਂ ਨੂੰ ਭੰਡਿਆ ਸੀਗਾ। ਪਰ ਕੌਮਾਂਤਰੀ ਪੱਧਰ ਤੇ ਉਸੇ ਦਿਨ ਤੋਂ ਹੀ ਇਸ ਘਟਨਾ ਦੀ ਕਾਫੀ ਆਲੋਚਨਾ ਜਿਹੜੀ ਆ ਉਹ ਹਰਜੋਤ ਸਿੰਘ ਜੀ ਹੋ ਰਹੀ ਆ। ਤੇ ਇਹਦੇ ਨਾਲ ਨਾਲ ਜਿਹੜਾ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ, ਜਿਨ੍ਹਾਂ ਨੂੰ 78 ਦਿਨ ਹੋ ਗਿਆ ਸੀ ਇਹਨਾਂ ਵਹਿਸ਼ੀਆਨਾ ਕਾਰਿਆਂ ਨੂੰ ਦੇਖਦਿਆਂ ਮੂਕ ਦਰਸ਼ਕ ਵਾਂਗੂ, ਤੇ ਉਹਨਾਂ ਨੇ 78 ਸਕਿੰਟ ਵੀ ਇਸ ਘਟਨਾ ਤੇ ਬੋਲਣਾ ਜਿਹੜਾ ਮੁਨਾਸਬ ਨਹੀਂ ਸਮਝਿਆ। ਹੁਣ ਵੱਖ-ਵੱਖ ਦੇਸ਼ਾਂ ਦੇ ਨਾਲ ਜਿਹੜੀਆਂ ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਜਾਂ ਔਰਤਾਂ ਦੇ ਅਧਿਕਾਰਾਂ ਪ੍ਰਤੀ ਕੰਮ ਕਰਦੀਆਂ ਜਥੇਬੰਦੀਆਂ ਨੇ, ਉਹਨਾਂ ਨੇ ਸਖਤ ਆਲੋਚਨਾ ਕੀਤੀ ਅਤੇ ਭਾਰਤ ਦੇ ਨਿਜ਼ਾਮ ਨੂੰ ਇਸ ਘਟਨਾ ਨੂੰ ਲੈ ਕੇ ਜਿਹੜੀਆਂ ਫਟਕਾਰਾਂ ਲਾਹਣਤਾਂ ਪਾਈਆਂ ਨੇ। ਤੇ ਅਮਰੀਕਾ ਦੀ ਵੀ ਹਰਜੋਤ ਸਿੰਘ ਜੀ ਇਸ ਬਾਬਤ ਜਿਹੜੀ ਟਿੱਪਣੀ ਆ ਉਹ ਆਈ ਹੈ ਜੀ। ਸੋ ਬਿਲਕੁਲ US ਦੀ ਜੋ ਸਟੇਟ ਡਿਪਾਰਟਮੈਂਟ ਆ, ਉਹਨਾਂ ਦੇ ਸਪੋਕਸ ਪਰਸਨ ਵੱਲੋਂ ਇਹ ਕਿਹਾ ਗਿਆ ਜੋ ਮਣੀਪੁਰ ਦੇ ਵਿੱਚ ਇਨਸੀਡੈਂਟ ਵਾਪਰੀ ਆ ਉਹ ਬਹੁਤ ਹੀ ਬਰੂਟਲ ਤੇ ਟੈਰੀਬਲ ਹੈਗੀ ਆ। ਤੇ US ਨੇ ਇਹ ਜਿਹੜਾ ਮੈਸੇਜ ਆ ਸਿੰਪਥੀਜ਼ ਆ ਉਹ ਵਿਕਟਮ ਦੇ ਨਾਲ ਕਨਵੇ ਕੀਤੀਆਂ ਹੈਗੀਆਂ। US ਐਨਕਰੇਜ ਕਰਦਾ ਆ ਪੀਸਫੁਲ ਤੇ ਇਨਕਲੂਸਿਵ ਰੈਜ਼ੋਲੂਸ਼ਨ ਮਣੀਪੁਰ ਵਾਇਲੈਂਸ ਨੂੰ ਸੋਲਵ ਕਰਨ ਦੇ ਲਈ। ਤੇ ਜੋ ਅਥਾਰਟੀਜ਼ ਆ ਉਹਨਾਂ ਨੂੰ ਇਹ ਵੀ ਕਹਿ ਰਿਹਾ ਵੀ ਹਿਊਮਨਿਟਰੀ ਨੀਡਸ ਜੋ ਹੈਗੀਆਂ ਆ, ਜਿਹਦੇ ਨਾਲ ਸਾਰੇ ਗਰੁੱਪਾਂ ਨੂੰ, ਉਹਨਾਂ ਦੀਆਂ ਪ੍ਰਾਪਰਟੀਆਂ ਨੂੰ, ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਬਚਾਇਆ ਜਾ ਸਕੇ, ਉਹ ਸਾਰਾ ਕੁਝ ਗੌਰਮੈਂਟ ਨੂੰ
ਕਰਨਾ ਚਾਹੀਦਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਕੁਝ ਦਿਨ ਪਹਿਲਾਂ, ਜਿਹਦੇ ਵਿੱਚ 2 ਬੀਬੀਆਂ ਨੂੰ ਜੋ ਆਦਿਵਾਸੀ ਹੈਗੇ ਮਨੀਪੁਰ ਦੇ ਓਰੀਜਨਲ, ਉਹਨਾਂ ਨੂੰ ਨੰਗੇ ਕਰਕੇ ਘੁਮਾਇਆ ਗਿਆ ਸੀ, ਉਹਨਾਂ ਦਾ ਬਾਅਦ ਦੇ ਵਿੱਚ ਗੈਂਗ ਰੇਪ ਕੀਤਾ ਗਿਆ। ਇਹ ਵੀ ਪਤਾ ਚੱਲਿਆ ਇਹ ਬੀਜੇਪੀ ਦੇ ਜਿਹੜੇ ਗੁੰਡੇ ਆ ਉਹਨਾਂ ਵੱਲੋਂ ਕੀਤਾ ਗਿਆ। ਉਹ ਕੁਕੀ ਇੱਕ ਆਰਗੇਨਾਈਜੇਸ਼ਨ ਜੋ ਆਦਿਵਾਸੀ ਉਹਨਾਂ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਦੀਆਂ ਪ੍ਰਾਪਰਟੀਆਂ ਬਹੁਤ ਲੰਮੇ ਸਮੇਂ ਤੋਂ ਆ, ਤੇ ਬਾਹਰੋਂ ਹੋਰ ਸਟੇਟਾਂ ਚੋਂ ਉੱਥੋਂ ਬੰਦੇ ਵਸਾ ਕੇ ਤੇ ਉਹਨਾਂ ਵੱਲੋਂ ਇਹ ਗੁੰਡਾਗਰਦੀ ਕਰਵਾਈ ਗਈ ਆ। ਤੇ ਦੱਸਦੀ ਜਾਈਏ ਮਨੀਪੁਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ, ਸੈਂਟਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ। ਇਹ ਜਿਹੜੀ ਵੀਡੀਓ ਆ ਇਹ 70-75 ਦਿਨਾਂ ਬਾਅਦ ਬਾਹਰ ਆਈ ਆ, ਕਿਉਂਕਿ ਉੱਥੇ 150 ਤੋਂ ਵੱਧ ਬੰਦਾ ਜਿਹੜਾ ਆ ਮਾਰਿਆ ਜਾ ਚੁੱਕਿਆ ਆ, ਕਰੋੜਾਂ ਦੀ ਪ੍ਰਾਪਰਟੀ ਬਰਬਾਦ ਕੀਤੀ ਗਈ ਆ, ਅੱਗ ਲਾਈ ਗਈ ਆ, ਲੋਕਾਂ ਨੂੰ ਉੱਥੋਂ ਧੱਕੇ ਦੇ ਨਾਲ ਕੱਢਿਆ ਗਿਆ ਜਿਹੜੇ ਓਰੀਜਨਲ ਉੱਥੇ ਦੇ ਰਹਿਣ ਵਾਲੇ ਹੈਗੇ ਆ, ਕ੍ਰਿਸਚੀਅਨ ਮੂਲ ਦੇ ਹੈਗੇ ਆ, ਬਹੁਤੇ ਜੋ ਕੁਕੀ ਟ੍ਰਾਈਬਸ ਜੋ ਆਪਾਂ ਕਹਿ ਸਕਦੇ ਆ, ਜਿਹੜੇ ਉਹਨਾਂ ਨੂੰ ਬਿਲੋਂਗ ਕਰਦੇ ਹੈਗੇ ਆ। ਤੇ ਉਸ ਦੇ ਉੱਤੇ ਸਿਰਫ ਪ੍ਰਾਈਮ ਮਿਨਿਸਟਰ ਜਿਹੜੇ ਮੋਦੀ ਆ ਕੁਝ ਕੁ ਸੈਕਿੰਡ ਹੀ ਬੋਲੇ, ਉਹਨਾਂ ਨੇ ਕੋਈ ਵੀ ਜਿਹੜਾ ਇਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਡਿਸਕਸ ਨਹੀਂ ਕੀਤਾ। ਪਰ ਹੁਣ ਪੂਰੀ ਦੁਨੀਆ ਦੇ ਵਿੱਚ ਇਹਦੇ ਸੰਬੰਧ ਦੇ ਵਿੱਚ ਹਾਹਾਕਾਰ ਮਚ ਰਹੀ ਆ। ਬਹੁਤ ਵਾਰ ਸਾਡੇ ਰੇਡੀਓ ਸਟੇਸ਼ਨ ਤੇ ਵੀ ਕਈ ਵਾਰ ਜਿਹੜੇ ਸਾਡੇ ਸਰੋਤੇ ਆ ਉਹ ਕੰਪਲੇਨ ਕਰਦੇ ਰਹਿੰਦੇ ਵੀ ਅਸੀਂ ਤਾਂ ਇੰਡੀਆ ਦੇ ਲਈ ਆਹ ਕੁਛ ਕੀਤਾ, ਆਜ਼ਾਦੀ ਲਈ ਅਸੀਂ ਤਾਂ ਫੌਜ ਦੇ ਵਿੱਚ ਕੰਮ ਕਰਦੇ ਆ, ਇੰਨੀ ਅਸੀਂ ਆਹ ਜੰਗ ਲੜਿਆ, ਜੰਗ ਜਿੱਤੀ ਆ। ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸਦੀ ਜਾਈਏ, ਇੱਕ ਬੀਬੀ ਜਿਸ ਨੂੰ ਨੰਗੇ ਕਰਕੇ ਘੁਮਾਇਆ ਗਿਆ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਵੱਲੋਂ, ਉਹਦਾ ਗੈਂਗ ਰੇਪ ਕੀਤਾ ਗਿਆ, ਉਹ ਇੱਕ ਸੂਬੇਦਾਰ ਦੀ ਵਾਈਫ ਸੀ, ਔਰ ਜੋ ਕਾਰਗਿਲ ਦੀ ਲੜਾਈ ਜਿਸ ਨੇ ਲੜੀ ਸੀ। ਸੋ ਆਹ ਹਾਲ ਜੋ ਆ ਮਿਨੋਰਿਟੀਜ਼ ਦਾ ਇੰਡੀਆ ਅੱਜ ਦੀ ਜੋ ਮੌਜੂਦਾ ਇੰਡੀਆ ਉਹਦੇ ਵਿੱਚ ਵਾਪਰ ਰਿਹਾ ਹੈਗਾ। ਸੋ 2 ਮਹੀਨੇ ਪਹਿਲਾਂ ਦੀ ਇਹ ਇਨਸੀਡੈਂਟ ਆ, ਤੇ ਕਹਿੰਦੇ ਆ ਜੀ 2 ਕਮਿਊਨਿਟੀ ਦੇ ਵਿੱਚ ਇਹ ਲੜਾਈ ਬ੍ਰੇਕਆਊਟ ਹੋ ਗਈ, ਸੇਮ ਜਿੱਦਾਂ 1984 ਸਿੱਖਾਂ ਦੇ ਨਾਲ ਕਤਲੇਆਮ, ਉਹਨਾਂ ਦਾ ਜੈਨੋਸਾਈਡ ਕੀਤਾ ਗਿਆ ਸੀ, ਉਹਨਾਂ ਬੀਬੀਆਂ ਦੇ ਰੇਪ ਕੀਤੇ ਗਏ ਸੀ, ਐਗਜ਼ੈਕਟਲੀ ਸੇਮ ਵੇ ਦੇ ਵਿੱਚ ਇਹ ਮਨੀਪੁਰ ਦੇ ਵਿੱਚ ਵਾਪਰਿਆ ਹੈਗਾ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੀਆਂ ਬਾਹਰ ਦੀਆਂ ਵੀ ਆਰਗੇਨਾਈਜੇਸ਼ਨ ਆ ਛੋਟੇ-ਛੋਟੇ ਮੁੱਦੇ ਦੇ ਉੱਤੇ ਰੌਲਾ ਪਾਉਂਦੀਆਂ ਰਹਿੰਦੀਆਂ, ਜੀ ਸਾਡੇ ਨਾਲ ਜਾਤ ਤੇ ਆਹ ਹੋ ਗਿਆ, ਉਹ ਹੋ ਗਿਆ, ਉਹ ਇਸ ਇਨਸੀਡੈਂਟ ਤੇ ਪੂਰੀ ਤਰ੍ਹਾਂ ਚੁੱਪ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਇੰਨੇ ਸ਼ੈਲਫਿਸ਼ ਲੋਕ ਹੋ ਚੁੱਕੇ ਆ, ਸਿਰਫ ਆਪਣੇ ਮੁੱਦੇ ਦੇ ਉੱਤੇ ਹੀ ਖੜੇ ਹੈਗੇ ਆ। ਪਰ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਪੂਰੀ ਤਰ੍ਹਾਂ ਜਿਹੜੀ ਆ ਵਾਰਨਿੰਗ ਦਿੱਤੀ ਆ। ਜੋ ਸੈਕਸ਼ੂਅਲ ਅਸੌਲਟ ਵਾਪਰਿਆ ਸੀ ਉਹਦੇ ਵਿੱਚ ਜਿਹੜੇ ਵਿਕਟਮਸ ਆ, ਇੱਕ 21 ਸਾਲਾਂ ਦੀ ਬੱਚੀ ਆ, ਇੱਕ 42 ਸਾਲਾਂ ਦੀ ਲੇਡੀ ਹੈਗੀ ਆ। ਇਹ ਮਈ ਮਹੀਨੇ ਦੇ ਵਿੱਚ ਵਾਪਰਿਆ ਸੀ। ਉੱਥੇ ਦੀ ਟ੍ਰਾਈਬਲ ਕੁਕੀਜ਼ੋ ਕਰਕੇ ਇਹ ਜੋ ਟ੍ਰਾਈਬਲ ਲੋਕ ਹੈਗੇ ਆ ਮੋਸਟਲੀ ਕ੍ਰਿਸਚੀਅਨ ਹੈਗੇ ਆ, ਤੇ ਉਹਨਾਂ ਨੂੰ ਜੋ ਹਿੰਦੂ ਮੇਟੇਸ ਹੈਗੇ ਆ ਉਹਨਾਂ ਨੇ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਕੀਤਾ, ਤੇ ਇਹ ਰੇਪ ਕੀਤੇ, ਉਹਨਾਂ ਦੀਆਂ ਪ੍ਰਾਪਰਟੀਆਂ ਸਾੜੀਆਂ, ਉਹਨਾਂ ਨੂੰ ਧੱਕੇ ਦੇ ਨਾਲ ਉਹ ਜਿਹੜੇ ਇਲਾਕੇ ਆ ਉਹਨਾਂ ਚੋਂ ਕੱਢ ਰਹੇ ਆ ਜਿਹੜੇ ਉਹਨਾਂ ਦੇ ਓਰੀਜਨਲ ਇਲਾਕੇ ਹੈਗੇ ਆ। ਸੋ ਨਵੀਂ ਦਿੱਲੀ ਨੇ ਹਜ਼ਾਰਾਂ ਦੀ ਗਿਣਤੀ 'ਚ ਪੈਰਾਮਿਲਟਰੀ ਆਰਮੀ ਟਰੂਪ ਉੱਥੇ ਭੇਜੇ ਆ। 3.2 ਮਿਲੀਅਨ ਲੋਕਾਂ ਦੀ ਪੋਪੂਲੇਸ਼ਨ ਆ, ਤੇ ਤਾਂ ਕਿ ਵਾਇਲੈਂਸ ਨੂੰ ਕੰਟਰੋਲ ਕੀਤਾ ਜਾਵੇ। ਪਰ ਜੋ ਬੀਬੀਆਂ ਆ ਜਦੋਂ ਬਾਹਰ ਆਈਆਂ ਉਹਨਾਂ ਨੇ ਇਹ ਦੱਸਿਆ ਵੀ ਸ਼ਰੇਆਮ ਪੁਲਿਸ ਜੋ ਆ ਉੱਥੇ ਖੜੀ ਸੀ, ਤੇ ਉਹ ਜੋ ਦੰਗਾਕਾਰੀ ਸੀ, ਜੋ ਬੀਜੇਪੀ ਦੇ ਬੰਦੇ ਸੀ, ਆਰਐਸਐਸ ਦੇ ਬੰਦੇ ਸੀ, ਉਹਨਾਂ ਦਾ ਸਾਥ ਦੇ ਰਹੇ ਸੀ। ਕਿਸੇ ਨੇ ਵੀ ਉਹਨਾਂ ਨੂੰ ਰੋਕਿਆ ਨਹੀਂ। ਵੜ ਕੇ ਕਹਿੰਦੇ ਕਿ ਸਾਨੂੰ ਫੜ ਕੇ ਉਹਨਾਂ ਦੇ ਕੋਲ ਪਹੁੰਚਾ ਦਿੱਤਾ ਗਿਆ। 130 ਜਾਣੇ ਆਫੀਸ਼ੀਅਲੀ ਹੁਣ ਤੱਕ ਮਾਰੇ ਜਾ ਚੁੱਕੇ ਆ। 50,000 ਦੇ ਕਰੀਬ ਲੋਕ ਆਪਣਾ ਘਰ ਛੱਡ ਕੇ ਉੱਥੋਂ ਭੱਜ ਗਏ ਹੈਗੇ ਆ। ਹੁਣ ਇਹ ਜੋ ਆਦੀਵਾਸੀ ਗਰੁੱਪ ਆ ਇਹਨਾਂ ਵੱਲੋਂ ਪੂਰੇ ਇੰਡੀਆ ਦੇ ਵਿੱਚ ਵੀ ਬਾਹਰਲੇ ਮੁਲਕਾਂ 'ਚ ਵੀ ਬਹੁਤ ਪ੍ਰੋਟੈਸਟ ਕੀਤੇ ਜਾ ਰਹੇ ਆ। ਉਹਨਾਂ ਨੂੰ ਕਿਹਾ ਗਿਆ ਵੀ ਸਾਡੀ ਜਿਹੜੀ ਆ ਇੰਡੀਪੈਂਡੈਂਸ ਹੋਣੀ ਚਾਹੀਦੀ ਆ, ਸਾਨੂੰ ਇਦਾਂ ਦੇ ਇੰਡੀਆ 'ਚ ਕੋਈ ਲੈਣਾ ਦੇਣਾ ਨਹੀਂ, ਸਾਡਾ ਇੰਡੀਪੈਂਡੈਂਟ ਐਡਮਿਨਿਸਟ੍ਰੇਸ਼ਨ ਹੋਣਾ ਚਾਹੀਦਾ ਹੈਗਾ। 15,000 ਦੇ ਕਰੀਬ ਪ੍ਰੋਟੈਸਟਰਸ ਜਿਹਦੇ ਵਿੱਚ ਬੀਬੀਆਂ ਦੇ ਗਰੁੱਪ ਆ, ਰਿਲੀਜੀਅਸ ਗਰੁੱਪ ਹੈਗੇ ਆ, ਉਹਨਾਂ ਨੇ ਮਨੀਪੁਰ ਦੇ ਵਿੱਚ ਇਹ ਕਿਹਾ, ਉੱਥੇ ਦਾ ਜੋ ਚੀਫ ਮਿਨਿਸਟਰ ਐਨ ਬੀਰੇਨ ਸਿੰਘ ਆ ਬੀਜੇਪੀ ਦਾ ਆ, ਉਸ ਨੂੰ ਰਿਮੂਵ ਕੀਤਾ ਜਾਵੇ। ਪ੍ਰੋਟੈਸਟਰਸ ਇਕੱਠੇ ਹੋਏ ਆ, ਉੱਥੇ ਵਾਲ ਆਫ ਰਿਮੈਂਬਰੈਂਸ ਸਾਈਟ ਹੈਗਾ ਆ, ਓਪਨ ਗਰਾਊਂਡ ਆ, ਚੂਰਾ ਚਾਂਦਪੁਰ ਏਰੀਆ, ਜਿੱਥੇ ਕਿ ਕੁਕੀਜ਼ੋ ਟ੍ਰਾਈਬ ਆ ਉਹਨਾਂ ਦਾ ਹੋਲਡ ਹੈਗਾ ਆ। ਉਹਨੀ ਡੰਮੀ ਕਫਨਸ ਵੀ ਰੱਖੇ ਸੀ। ਕਿੰਨੇ ਲੋਕਾਂ ਦਾ ਉੱਥੇ ਜਿਹੜਾ ਆ ਪ੍ਰੋਟੈਸਟ ਜਿਹੜਾ ਕਤਲ ਕੀਤਾ ਗਿਆ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਉੱਥੇ ਦੀਆਂ ਬੀਬੀਆਂ ਨੇ ਨੰਗੇ ਹੋ ਕੇ ਆਰਮੀ ਦੇ ਹੈੱਡਕੁਆਟਰਸ ਦੇ ਅੱਗੇ ਪ੍ਰੋਟੈਸਟ ਕੀਤਾ ਸੀ, ਤੇ ਕਿਸ ਤਰ੍ਹਾਂ ਜੋ ਇੰਡੀਆ ਦੀ ਆਰਮੀ ਆ ਉਹਨਾਂ ਨੇ ਉਸ ਜੋ ਟ੍ਰਾਈਬ ਹੈਗੇ ਆਦੀਵਾਸੀ ਆ ਉਹਨਾਂ ਦੇ ਰੇਪ ਕੀਤੇ ਹੈਗੇ ਆ। ਕੁਕੀ ਵੂਮਨ ਆਰਗੇਨਾਈਜੇਸ਼ਨ ਫॉर ਹਿਊਮਨ ਰਾਈਟਸ
ਉਹਨਾਂ ਦੀ ਜਿਹੜੀ ਚੇਅਰਪਰਸਨ ਹੈਗੀ ਆ ਉਸਨੇ ਕਿਹਾ ਵੀ ਉੱਥੇ ਦਾ ਜਿਹੜਾ ਚੀਫ ਮਿਨਿਸਟਰ ਆ ਸ਼ਰੇਆਮ ਉਹ ਜ਼ਾਲਮਾਨਾ ਤਰੀਕੇ ਅਪਣਾ ਰਿਹਾ ਆ, ਤੇ ਉਹਦੀ ਕੋਈ ਵੀ ਜਿਹੜੀ ਸਿੰਪਥੀ ਨਹੀਂ ਹੈਗੀ ਵਿਕਟਮਸ ਦੇ ਨਾਲ। 400 ਤੋਂ ਵੱਧ ਲੋਕਾਂ ਨੇ ਇੰਡੀਆ ਦੀ ਕੈਪੀਟਲ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਨਵੀਂ ਦਿੱਲੀ ਦੇ ਵਿੱਚ। ਉਹਨਾਂ ਨੇ ਇਹ ਕਿਹਾ ਸੀ ਵੀ ਜੋ ਉੱਥੇ ਦਾ ਚੀਫ ਮਿਨਿਸਟਰ ਆ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ, ਸਾਡਾ ਇੰਡੀਪੈਂਡੈਂਟ ਐਡਮਿਨਿਸਟ੍ਰੇਟਰ ਯਾਨੀ ਕਿ ਸਾਡਾ ਇੰਡੀਪੈਂਡੈਂਟ ਸਾਰਾ ਕੁਝ ਹੋਣਾ ਚਾਹੀਦਾ ਹੈਗਾ। ਸੋ ਸਿੱਖ ਆਰਗੇਨਾਈਜੇਸ਼ਨਸ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ। ਜਿੱਥੇ ਕਿਸੇ ਵੀ ਨਾਲ ਧੱਕਾ ਹੁੰਦਾ ਆ ਹਮੇਸ਼ਾ ਹੀ ਆਪਾਂ ਦਿੰਦੇ ਆਏ ਹੈਗੇ ਆ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਨੇ ਵੀ ਇਹਦੇ ਸੰਬੰਧ ਦੇ ਵਿੱਚ ਜੋ ਸਟੇਟਮੈਂਟ ਆ ਜਾਰੀ ਕੀਤੀ ਵੀ ਬਹੁਤ ਜ਼ਿਆਦਾ ਜੋ ਧੱਕਾ ਮਿਨੋਰਟੀ ਵਿਮਨ ਦੇ ਨਾਲ, ਮਿਨੋਰਟੀ ਜਿਹੜੇ ਉੱਥੇ ਹੈਗੇ ਉਹਨਾਂ ਨਾਲ ਹੋ ਰਿਹਾ ਆ, ਚਾਹੇ ਉਹ ਕ੍ਰਿਸਚੀਅਨ ਆ, ਆਪਾਂ ਨੂੰ ਕੋਈ ਮੈਟਰ ਨਹੀਂ ਕਰਦਾ। ਆਪਾਂ ਹਮੇਸ਼ਾ ਹੀ ਸਿੱਖ ਜੋ ਆ ਉਹ ਮਿਨੋਰਟੀਜ਼ ਦੇ ਨਾਲ ਖੜਦੇ ਆ। ਸੋ ਜਿੰਨੇ ਵੀ ਦੁਨੀਆ 'ਚ ਵੀ ਵਸਦੇ ਹੈਗੇ ਆ ਸਾਰਿਆਂ ਨੂੰ ਇਹਦੇ ਸੰਬੰਧ ਦੇ ਵਿੱਚ ਜਿੱਦਾਂ ਵੀ ਆ ਉਹ ਮਿਨੋਰਟੀਜ਼ ਦਾ ਸਾਥ ਦੇਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਖਬਰ ਆ ਕੌਮਾਂਤਰੀ ਖਬਰ ਹੈ ਤੇ ਰੂਸ ਯੂਕਰੇਨ ਜੰਗ ਦੀ ਗੱਲ ਕਰਾਂਗੇ। ਰੂਸ ਨੇ ਯੂਕਰੇਨ ਦੇ ਕਾਲਾ ਸਾਗਰ ਬੰਦਰਗਾਹ ਸ਼ਹਿਰ ਓਡੇਸਾ ਤੇ ਮੁੜ ਹਮਲਾ ਕੀਤਾ, ਜਿਹਦੇ 'ਚ 1 ਜਣਾ ਮਾਰਿਆ ਗਿਆ ਤੇ 22 ਹੋਰ ਜ਼ਖਮੀ ਦੱਸੇ ਗਏ ਨੇ। ਹਮਲੇ ਦੇ ਨਾਲ ਰਣਨੀਤਿਕ ਪੱਖੋਂ ਅਹਿਮ ਬੰਦਰਗਾਹ ਨੂੰ ਭਾਰੀ ਨੁਕਸਾਨ ਪਹੁੰਚਿਆ। ਉੱਥੋਂ ਦੇ ਗਵਰਨਰ ਨੇ ਓਲੇ ਕੀਪਰ ਉਹਨਾਂ ਨੇ ਕਿਹਾ ਕਿ ਜ਼ਖਮੀਆਂ ਦੇ ਵਿੱਚ 4 ਬੱਚੇ ਵੀ ਜਿਹੜੇ ਆ ਉਹ ਸ਼ਾਮਲ ਨੇ। ਹਮਲੇ ਦੇ ਵਿੱਚ ਇੱਕ ਇਤਿਹਾਸਕ ਚਰਚ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਮਾਸਕੋ ਨੇ ਅਨਾਜ ਸਮਝੌਤਾ ਰੱਦ ਕੀਤਾ ਸੀਗਾ ਤੇ ਉਸ ਤੋਂ ਬਾਅਦ ਓਡੇਸਾ ਤੇ ਲਗਾਤਾਰ ਹਮਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਇਸੇ ਬੰਦਰਗਾਹ ਦੇ ਰਾਹੀਂ ਅਨਾਜ ਹੋਰਨਾਂ ਮੁਲਕਾਂ ਨੂੰ ਭੇਜਿਆ ਜਾ ਰਿਹਾ ਸੀ। ਕੀਪਰ ਨੇ ਕਿਹਾ ਕਿ ਰੂਸੀ ਹਮਲੇ ਦੇ ਵਿੱਚ 6 ਰਿਹਾਇਸ਼ੀ ਇਮਾਰਤਾਂ ਜਿਹੜੀਆਂ ਨੇ ਉਹ ਨੁਕਸਾਨੀਆਂ ਗਈਆਂ ਨੇ। ਓਡੇਸਾ ਦੇ ਬਾਹਰਵਾਰ ਇਲਾਕਿਆਂ ਦੇ ਵਿੱਚ ਕੁਝ ਲੋਕ ਆਪਣੇ ਅਪਾਰਟਮੈਂਟਾਂ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਸੜਕਾਂ ਤੇ ਮਲਬਾ ਖਿੰਡ ਗਿਆ ਸੀ ਅਤੇ ਸੜਕਾਂ ਬੰਦ ਹੋ ਗਈਆਂ ਨੇ। ਰੂਸੀ ਰੱਖਿਆ ਮਹਿਕਮੇ ਨੇ ਕਿਹਾ ਕਿ ਓਡੇਸਾ ਦੇ ਵਿੱਚ ਉਹਨਾਂ ਦੇ ਮੁਲਕ ਦੇ ਖਿਲਾਫ ਦਹਿਸ਼ਤੀ ਕਾਰਵਾਈਆਂ ਦੀ ਸਕੀਮਾਂ ਜਿਹੜੀਆਂ ਨੇ ਉਹ ਘੜੀਆਂ ਜਾ ਰਹੀਆਂ ਸੀਗੀਆਂ, ਜਿਸ ਕਰਕੇ ਫੌਜ ਨੇ ਉੱਥੇ ਹਮਲੇ ਕੀਤੇ। ਉਹਨਾਂ ਦਾਅਵਾ ਕੀਤਾ ਕਿ ਉੱਥੇ ਵਿਦੇਸ਼ੀ ਮਰਜੀਵੜੇ ਸਨ, ਜਿਨ੍ਹਾਂ ਦੇ ਕਰਕੇ ਸਮੁੰਦਰ ਤੇ ਆਕਾਸ਼ ਦੇ ਰਾਹੀਂ ਹਮਲੇ ਕੀਤੇ ਗਏ। ਇਸ ਤੋਂ ਪਹਿਲਾਂ ਜਿਹੜਾ ਯੂਕਰੇਨ ਦਾ ਖੇਤੀਬਾੜੀ ਮਹਿਕਮਾ ਹੈ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਰੂਸੀ ਹਮਲਿਆਂ ਦੇ ਵਿੱਚ ਓਡੇਸਾ ਅਤੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਚੋਰਨੋ ਮੋਰਸਕ ਦੇ ਵਿੱਚ 60,000 ਟਨ ਜਿਹੜਾ ਅਨਾਜ ਹੈ ਉਹ ਬਰਬਾਦ ਹੋ ਗਿਆ। ਜੀ ਜੀ ਬਿਲਕੁਲ ਇਸੇ ਤਰ੍ਹਾਂ ਯੂਕਰੇਨ ਦੀ ਜੇ ਹੋਰ ਗੱਲ ਕਰਦੇ ਜਾਈਏ ਤੇ ਡਰੋਨਸ ਨੇ ਇੱਕ ਮਾਸਕੋ ਦੀ ਜੋ ਸਕਾਈ ਸਕ੍ਰੈਪਰ ਆ ਹਾਈ ਰਾਈਜ਼ ਬਿਲਡਿੰਗ ਆ ਉੱਥੇ ਅਟੈਕ ਕੀਤਾ ਆ ਤੇ 17ਵੀਂ ਤੇ 18ਵੀਂ ਫਲੋਰ ਤੋਂ ਸ਼ੀਸ਼ੇ ਟੁੱਟੇ ਆ ਤੇ ਉਹ ਸੜਕਾਂ ਤੇ ਵੀ ਡਿੱਗੇ ਆ। ਤੇ ਇੱਕ ਡਰੋਨ ਵੀ ਲੱਭਿਆ ਗਿਆ ਆ ਕੋਮਸੋਮੋਲੋਸਕੀ ਪ੍ਰੋਸਪੈਕਟ ਕਰਕੇ ਜੋ ਏਰੀਆ ਆ ਸੈਂਟਰਲ ਮਾਸਕੋ ਦੇ ਵਿੱਚ, ਉੱਥੇ ਨੁਕਸਾਨ ਹੋਇਆ। ਉੱਥੇ ਦੇ ਮੇਅਰ ਸਰਜੇ ਸੋਵੀਆਨੀਅਨ ਉਹਨਾਂ ਨੇ ਕਿਹਾ ਵੀ 2 ਨਾਨ ਰੈਜ਼ੀਡੈਂਸ਼ੀਅਲ ਬਿਲਡਿੰਗਸ ਵੀ ਸਟਕ ਹੋਈਆਂ ਹੈਗੀਆਂ, ਉਹਨਾਂ ਦਾ ਵੀ ਜੋ ਨੁਕਸਾਨ ਕੀਤਾ ਹੈਗਾ। ਮਾਸਕੋ ਨੇ ਇਹ ਕਿਹਾ ਵੀ ਅਸੀਂ ਯੂਕਰੇਨ ਦਾ ਇੱਕ ਡਰੋਨ ਜੋ ਸੀ ਉਸ ਨੂੰ ਸਿੱਟ ਲਿਆ ਆ। ਰਸ਼ੀਆ ਦੀ ਡਿਫੈਂਸ ਮਿਨਿਸਟਰ ਵੱਲੋਂ ਇਹ ਸਟੇਟਮੈਂਟ ਆਈ ਆ। ਇਦਾਂ ਦਾ ਅਟੈਕ ਕਹਿੰਦੇ ਵੀ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਵੀ ਕੀਤਾ ਗਿਆ ਸੀ। ਓਵਰਨਾਈਟ ਡਰੋਨ ਅਟੈਕ ਓਡੀਸ਼ਾ ਦੇ ਵਿੱਚ ਲਗਭਗ 4 ਘੰਟੇ ਚੱਲਦੇ ਰਹੇ ਹੈਗੇ ਆ। ਯੂਕਰੇਨੀਅਨ ਨੇ ਜੋ ਕ੍ਰੀਮੀਆ ਦੇ ਵਿੱਚ ਇੱਕ ਐਮੂਨੀਸ਼ਨ ਡਿਪੋ ਆ ਉਸ ਦੇ ਉੱਤੇ ਵੀ ਅਟੈਕ ਕੀਤਾ ਹੈ ਡਰੋਨਸ ਦੇ ਨਾਲ ਪੂਰੀ ਰਾਤ। ਇੱਥੇ ਉੱਥੇ ਦਾ ਜੋ ਰਸ਼ੀਅਨ ਬੈਕਡ ਹੈਡ ਪੈਨਿਸੂਲਾ ਦਾ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਯੂਕਰੇਨ ਵਾਲੇ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਉੱਥੇ ਲੱਗੇ ਹੋਏ ਆ ਤੇ ਰਸ਼ੀਆ ਵਾਲੇ ਵੀ ਜੋ ਆ ਉਹ ਦੁਬਾਰਾ ਕੀ ਉਹਨਾਂ ਨੇ ਕਹਿੰਦੇ ਆਪਣਾ ਮਿਲਟਰੀ ਇੰਡਕਸ਼ਨ ਫॉर ਚਿਲਡਰਨ ਇਹ ਦੁਬਾਰਾ ਕੀ ਫੇਰ ਸ਼ੁਰੂ ਕਰਤਾ ਵੀ ਬੱਚਿਆਂ ਨੂੰ ਧੱਕੇ ਨਾਲ ਲਿਜਾਂਦੇ ਆ ਤੇ ਉਹਨਾਂ ਨੂੰ ਫਿਰ ਆਪਣੇ ਰਸ਼ੀਆ ਚ ਲਿਜਾ ਕੇ ਜੋ ਉਹਨਾਂ ਦਾ ਸਾਰਾ ਕੁਝ ਚੇਂਜ ਕਰਦੇ ਹੈਗੇ ਆ। ਯੂਕਰੇਨੀਅਨ ਪਾਇਲਟਸ ਨੇ ਆਲਰੇਡੀ F-16 ਫਾਈਟਿੰਗ ਫਾਲਕਨ 에ਅਰਕ੍ਰਾਫਟ ਉਸ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ F-16 ਦੀ। ਇਹ ਜੋ US 에ਅਰ ਫੋਰਸ ਨੇ ਟ੍ਰੇਨਿੰਗ ਦੇਣੀ ਆ ਤੇ ਅਮਰੀਕਾ ਵਾਲਿਆਂ ਨੇ ਉਹਨਾਂ ਨੂੰ ਇਹ ਜੇ ਜਹਾਜ਼ ਆ ਉਹ ਦਿੱਤੇ ਗਏ ਆ। ਯੂਕਰੇਨੀਅਨ ਡਿਫੈਂਸ ਮਿਨਿਸਟਰੀ ਓਲੈਕਸੀ ਰੈਜ਼ਨੀਕੋਵ ਉਹਨਾਂ ਨੇ ਇਹ CNN ਨੂੰ ਦੱਸਿਆ ਹੈਗਾ ਆ। ਵਾਈਟ ਹਾਊਸ ਮਈ ਮਹੀਨੇ ਦੇ ਵਿੱਚ ਐਗਰੀ ਕੀਤਾ ਸੀ ਵੀ ਅਸੀਂ ਯੂਕਰੇਨ ਦੀ ਜੋ ਰਾਜਧਾਨੀ ਕੀਵ ਆ ਉਹਨਾਂ ਦੀ ਪੂਰੀ ਤਰ੍ਹਾਂ ਸਪੋਰਟ ਕਰਦੇ ਰਹਾਂਗੇ। ਇਹ ਆਪਾਂ ਦੇਖਿਆ ਹੀ ਹੈਗਾ ਆ। ਤੇ ਰਸ਼ੀਅਨ
ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਵੈਸਟਰਨ ਪਾਰਟਨਰਸ ਨੂੰ ਜੋ ਬਲੈਕ ਸੀ ਦੀ ਗ੍ਰੇਨ ਡੀਲ ਸੀ ਉਹਦੇ ਫੇਲ ਹੋਣ ਦਾ ਕਾਰਨ ਦੱਸਿਆ ਆ। ਤਾਂ ਉਹਨਾਂ ਨੇ ਇਹ ਵੀ ਕਿਹਾ ਇਹਦੇ ਨਾਲ ਗਲੋਬਲ ਫੂਡ ਇਨਸਿਕਿਉਰਿਟੀ ਆ, ਜਦ ਕਿ ਜੋ ਵੈਸਟਰਨ ਸਰਕਾਰਾਂ ਆ ਉਹ ਇਹ ਕਹਿ ਰਹੀਆਂ ਵੀ ਜੋ ਡੀਲ ਹੋਈ ਸੀ ਬਲੈਕ ਸੀ ਗ੍ਰੇਨ ਡੀਲ, ਜਿਹਦੇ ਵਿੱਚ ਯੂਕਰੇਨ ਵਾਲੇ ਆਪਣਾ ਜੋ ਕਣਕ ਹੈਗੀ ਆ ਉਸ ਨੂੰ ਪੂਰੀ ਦੁਨੀਆ 'ਚ ਪਹੁੰਚਾ ਸਕਦੇ ਸੀ, ਉਹਦਾ ਸਮਾਂ ਸਮਾਪਤ ਹੋ ਗਿਆ ਸੀ। ਪਰ ਰਸ਼ੀਆ ਵਾਲਿਆਂ ਨੇ ਉਸ ਡੀਲ ਨੂੰ ਐਕਸਟੈਂਡ ਨਹੀਂ ਕੀਤਾ ਵੀ ਸਾਡੇ ਤੇ ਯੂਕਰੇਨ ਵਾਲੇ ਅਟੈਕ ਕਰ ਰਹੇ, ਜਦ ਕਿ ਰਸ਼ੀਆ ਵਾਲਿਆਂ ਨੇ ਯੂਕਰੇਨ ਪੂਰੀ ਤਰ੍ਹਾਂ ਤਬਾਹ ਕੀਤਾ ਹੋਇਆ ਹੈਗਾ। ਪਰ ਜੋ ਬਲੇਮ ਇੱਕ ਦੂਜੇ ਤੇ ਲਾ ਰਹੇ ਆ ਤੇ ਉੱਥੋਂ ਜਿਹੜਾ ਆ ਹੁਣ ਗ੍ਰੇਨ ਉਸ ਨੂੰ ਜੋ ਕਣਕ ਹੈਗੀ ਆ ਲੰਘਣ ਨਹੀਂ ਦੇ ਰਹੇ ਹੈਗੇ। ਜੋ ਡਾਟਾ ਪਬਲਿਸ਼ ਹੋਇਆ ਜਿਹਦੇ ਮੁਤਾਬਕ ਯੂਨਾਈਟਿਡ ਨੇਸ਼ਨ ਦਾ 44% ਐਕਸਪੋਰਟ ਉਸ ਜਿਹੜੀ ਡੀਲ ਸੀ ਪਹਿਲਾਂ ਉਹਦੇ ਤਹਿਤ ਉਹਨਾਂ ਮੁਲਕਾਂ ਨੂੰ ਗਈ ਹੈਗੀ ਆ ਜੋ ਵਰਲਡ ਬੈਂਕ ਨੇ ਦੱਸਿਆ ਹੈਗਾ ਆ ਹਾਈ ਇਨਕਮ ਮੁਲਕ ਹੈਗੇ। 37% ਅਪਰ ਮਿਡਲ ਕਲਾਸ ਇਨਕਮ ਕੰਟਰੀਜ਼ ਨੂੰ ਗਈ ਆ ਤੇ ਰਿਮੇਨਿੰਗ 20% ਲੋਅਰ ਮਿਡਲ ਕਲਾਸ ਤੇ ਲੋ ਇਨਕਮ ਕੰਟਰੀਜ਼ ਨੂੰ ਗਈ ਹੈਗੀ ਆ। ਪੁਟਿਨ ਤੇ ਬੈਲਾਰੂਸੀਅਨ ਲੀਡਰ ਅਲੈਗਜ਼ੈਂਡਰ ਲੂਕਾਸ਼ੈਂਕੋ ਇਹ ਦੋਨੋਂ ਸੇਂਟ ਪੀਟਰਬਰਗ ਦੇ ਵਿੱਚ ਮਿਲੇ ਹੈਗੇ ਆ ਵੀ ਕਿਸ ਤਰ੍ਹਾਂ ਜੋ ਜੰਗ ਚੱਲ ਰਹੀ ਆ ਉਸ ਨੂੰ ਠੱਲ ਪਾਈ ਜਾ ਸਕੇ। ਸੋ ਹਜੇ ਵੀ ਜੋ ਲੜਾਈ ਆ ਉਹ ਪੂਰੇ ਮੁਲਕਾਂ ਦੇ ਨਾਲ ਚੱਲ ਰਹੀ ਹੈਗੀ ਆ। ਰਸ਼ੀਆ ਵਾਲੇ ਇਸ ਗੱਲੋਂ ਔਖੇ ਆ ਵੀ 123 ਮੁਲਕਾਂ ਦੇ ਵਿੱਚ ਜਿਹੜੇ ਬੰਬ ਬੈਨ ਕੀਤੇ ਗਏ ਸੀ ਨਾਟੋ ਵੱਲੋਂ ਵੀ ਤੇ ਪਰ ਹੁਣ ਯੂਐਸ ਨੇ ਉਦਾਂ ਦੇ ਜਿਹੜੇ ਬੰਬ ਆ ਉਹ ਯੂਕਰੇਨ ਵਾਲਿਆਂ ਨੂੰ ਦੇ ਦਿੱਤੇ ਉਹ ਰਸ਼ੀਆ ਦੇ ਅਗੇਂਸਟ ਵਰਤ ਸਕਣ। ਸੋ ਇਹ ਉਹ ਕਹਿੰਦੇ ਆ ਵੀ ਇਹ ਟੋਟਲੀ ਰੋਂਗ ਹੈਗਾ ਜੀ। ਖਬਰਾਂ ਹਾਲੇ ਹੋਰ ਵੀ ਨੇ, ਕੌਮਾਂਤਰੀ ਜਿਹੜੀਆਂ ਨੇ ਉਹਨਾਂ ਦੇ ਉੱਤੇ ਚਾਨਣਾ ਪਾਵਾਂਗੇ। ਖਬਰਾਂ ਕੁਦਰਤ ਦੇ ਨਾਲ ਜੁੜੀਆਂ ਨੇ, ਜਿੱਥੇ ਇਸ ਵੇਲੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ, ਉੱਥੇ ਅਫਗਾਨਿਸਤਾਨ, ਚੀਨ ਤੇ ਇਹਦੇ ਨਾਲ ਨਾਲ ਵਰਲਡ ਦੇ ਕਈ ਹੋਰਨਾਂ ਹਿੱਸਿਆਂ ਦੇ ਵਿੱਚ ਜਿਹੜੀ ਆ ਹੜ੍ਹਾਂ ਨੇ ਤਬਾਹੀ ਮਚਾਈ ਆ ਉਹ ਖਬਰਾਂ ਤੇ ਨਾਲ ਨਾਲ ਗ੍ਰੀਸ ਦੇ ਵਿੱਚ ਇਸ ਵੇਲੇ ਬਹੁਤ ਭਿਆਨਕ ਅੱਗ ਜਿਹੜੀ ਹੈ ਜੰਗਲਾਂ ਦੇ ਵਿੱਚ ਲੱਗੀ ਹੋਈ ਹੈ ਉਸ ਬਾਬਤ। ਤੇ ਨਿਊਜ਼ੀਲੈਂਡ ਦੇ ਜਿਹੜੇ ਜਸਟਿਸ ਮਿਨਿਸਟਰ ਨੇ ਰਿਜ਼ਾਈਨ ਕੀਤਾ, ਉਹਨਾਂ ਦੇ ਉੱਤੇ ਚਾਰਜ ਜਿਹੜੇ ਨੇ ਉਹ ਫਰੇਮ ਹੋ ਗਏ ਨੇ ਇੱਕ ਕਾਰ ਕ੍ਰੈਸ਼ ਦੇ ਮਾਮਲੇ ਦੇ ਵਿੱਚ। ਇਹਨਾਂ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲਾ ਹਫਤਾ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਹੀਟ ਚ ਰਿਹਾ। ਸੈਂਟਰਲ ਵੈਲੀ, ਸੈਕਰਾਮੈਂਟੋ 110 ਡਿਗਰੀ ਦੇ ਲਾਗੇ ਛਾਗੇ ਟੈਂਪਰੇਚਰ ਰਿਹਾ ਤੇ ਡੈਥ ਵੈਲੀ ਦੇ ਉੱਤੇ ਇਹ ਜਿਹੜਾ ਟੈਂਪਰੇਚਰ ਸੀ 134 ਡਿਗਰੀ ਤੱਕ ਵੀ ਪਹੁੰਚਿਆ। 130 ਡਿਗਰੀ ਜਿੱਦਾਂ ਸ਼ਾਮ ਤੱਕ ਸੀਗਾ, ਜੋ ਕਿ 54 ਡਿਗਰੀ ਸੈਂਟੀਗ੍ਰੇਡ ਬਣਦਾ ਹੈਗਾ। ਸੋ ਬਹੁਤ ਹੀ ਜ਼ਿਆਦਾ ਇਹ ਟੈਂਪਰੇਚਰ ਹੈਗਾ। ਜੁਲਾਈ 10 1913 ਨੂੰ ਓਸਕਾਰ ਡੈਂਟਨ ਇੱਕ ਯੂਐਸ ਵੈਦਰ ਬਿਊਰੋ ਦਾ ਆਬਜ਼ਰਵਰ ਸੀ। ਉਹ ਉਸਨੇ ਜੋ ਗ੍ਰੀਨਲੈਂਡ ਰੇਂਜ ਆ ਡੈਥ ਵੈਲੀ ਦੇ ਵਿੱਚ, ਉਸ ਟਾਈਮ ਦੇ ਉੱਤੇ ਉਸਨੇ ਕਿਹਾ ਸੀ ਵੀ 134 ਡਿਗਰੀ ਫਾਰਨਹਾਈਟ ਨੂੰ ਟੈਂਪਰੇਚਰ ਨੇ ਹਿੱਟ ਕੀਤਾ ਹੈਗਾ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਇੰਨੇ ਸਾਲਾਂ ਦੇ ਬਾਅਦ ਫਿਰ ਟੈਂਪਰੇਚਰ ਉੱਥੇ ਪਹੁੰਚਿਆ ਹੈਗਾ। UCLA ਦੇ ਕਲਾਈਮੇਟ ਸਾਇੰਟਿਸਟ ਜੋ ਡੈਨੀਅਲ ਸਵੇਨ ਆ, ਉਹਨਾਂ ਨੇ ਟਵਿੱਟਰ ਤੇ YouTube ਦੇ ਉੱਤੇ ਕੈਲੀਫੋਰਨੀਆ ਦੀ ਵੈਦਰ ਦੀ ਇੱਕ ਤਰ੍ਹਾਂ ਦੇ ਨਾਲ ਪੂਰੀ ਕਵਰੇਜ ਕੀਤੀ ਵੀ ਕਿਸ ਤਰ੍ਹਾਂ ਜੋ ਇਹ 1913 ਵਾਲਾ ਰੈਕਡ ਆ ਉਸ ਨੂੰ ਤੋੜਨ ਜਾ ਰਿਹਾ ਆ। ਆਪਾਂ ਸਾਰਿਆਂ ਨੇ ਦੇਖਿਆ ਵੀ ਬਹੁਤ ਜ਼ਿਆਦਾ ਹੀਟ ਸੀਗੀ। 136 ਡਿਗਰੀ ਫਾਰਨਹਾਈਟ ਤੱਕ ਵੀ ਕਹਿੰਦੇ ਪਹੁੰਚ ਸਕਦਾ ਹੈਗਾ ਹਜੇ ਵੀ। ਤੇ ਡੈਥ ਵੈਲੀ ਦੇ ਵਿੱਚ ਲੋਕ ਵਿਜ਼ਿਟ ਜ਼ਰੂਰ ਕਰਨ ਜਾਂਦੇ ਆ, ਪਰ ਉਹਦਾ ਨਾਂ ਹੀ ਡੈਥ ਵੈਲੀ ਹੈ ਕਿਉਂਕਿ ਇੰਨੀ ਜ਼ਿਆਦਾ ਉੱਥੇ ਹੀਟ ਹੁੰਦੀ ਹੈਗੀ ਗਰਮੀਆਂ ਦੇ ਵਿੱਚ। ਪਰ ਇਸ ਵਾਰੀ ਉਸਨੇ ਸਾਰੇ ਰੈਕਡ ਤੋੜੇ ਹੈਗੇ ਆ। ਆਪਾਂ ਪੂਰੇ ਕੈਲੀਫੋਰਨੀਆ 'ਚ ਵੀ ਦੇਖਿਆ ਵੀ ਪਹਿਲਾਂ ਡਰਾਊਟ ਸੀ, ਫਿਰ ਮੀਂਹ ਬਹੁਤ ਜ਼ਿਆਦਾ ਪਿਆ, ਫਲੱਡਿੰਗ ਹੋਈ ਆ, ਤੇ ਹੁਣ ਜੋ ਹੀਟ ਆ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈਗੀ ਆ। ਹੋਪਫੁਲੀ ਇਸ ਹਫ਼ਤੇ ਜੋ ਟੈਂਪਰੇਚਰ ਆ ਥੋੜਾ ਜਿਹਾ ਉਹ ਡਾਊਨ ਜਾਏ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਖਬਰਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜ਼ਿਕਰ ਕਰਕੇ ਗਏ ਸੀ ਕਿ ਇਸ ਵੇਲੇ ਕੁਦਰਤੀ ਜਿਹੜੀਆਂ ਆਫਤਾਂ ਨੇ ਉਹਨਾਂ ਨੇ ਵਰਲਡ ਨੂੰ ਘੇਰਿਆ ਹੋਇਆ ਵੱਖ-ਵੱਖ ਇਲਾਕਿਆਂ ਦੇ ਵਿੱਚ। ਅਫਗਾਨਿਸਤਾਨ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। 72 ਘੰਟਿਆਂ ਦੇ ਵਿੱਚ ਘੱਟੋ ਘੱਟ 31 ਮੌਤਾਂ ਹੋ ਚੁੱਕੀਆਂ ਨੇ, 74 ਜਣਿਆਂ ਤੋਂ ਵੱਧ ਜ਼ਖਮੀ ਹੋ ਚੁੱਕੇ ਨੇ, 41 ਲੋਕ ਹਾਲੇ ਵੀ ਲਾਪਤਾ ਨੇ। ਟੋਲੋ ਨਿਊਜ਼ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਜ ਕੌਮੀ ਆਫਤ ਪ੍ਰਬੰਧਨ ਜਿਹੜਾ ਮਹਿਕਮਾ ਉਹਦੇ ਤਰਜਮਾਨ ਨੇ ਸ਼ਫੀਉੱਲਾ ਰਹੀਮੀ, ਉਹਨਾਂ ਨੇ ਇਹ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਹੁਣ ਤੱਕ ਤਕਰੀਬਨ 600 ਤੋਂ ਵੱਧ ਘਰ ਆ ਜਿਹੜੇ ਉਹ ਜਾਂ ਤਾਂ ਨੁਕਸਾਨੇ ਜਾ ਚੁੱਕੇ ਨੇ ਜਾਂ ਫਿਰ ਹੜ੍ਹਾਂ ਦੇ ਵਿੱਚ ਹੜ੍ਹ ਗਏ ਨੇ। ਤੇ ਇਹਨਾਂ ਹੜ੍ਹਾਂ ਕਰਕੇ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜੇ ਆਪਣੇ ਘਰ ਛੱਡ ਕੇ ਜਾਣਾ ਪਿਆ। ਇਸੇ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਹਫ਼ਤੇ ਪੰਜਾਬ ਦੇ ਵਿੱਚ ਡੈਮ ਪ੍ਰਬੰਧਨ ਦੇ ਵਿੱਚ ਭਾਰੀ ਖਾਮੀਆਂ ਤੇ ਉਸ ਤੋਂ ਬਾਅਦ ਗੇਟ ਰਿਲੀਜ਼ ਕਰਕੇ ਜਿਹੜਾ ਪਹਾੜਾਂ ਦਾ ਆਉਂਦਾ ਪਾਣੀ ਆ ਪੰਜਾਬ ਦੇ ਵਿੱਚ ਛੱਡਿਆ ਗਿਆ। ਹਾਲਾਂਕਿ ਤੁਹਾਡਾ ਸਾਰਿਆਂ ਦਾ ਇਹ ਸਵਾਲ ਹੋਊਗਾ ਕਿ ਫਿਰ ਪਾਣੀ ਹੋਰ ਛੱਡਣ ਕਿੱਧਰ ਨੂੰ। ਬਿਲਕੁਲ ਪਾਣੀ ਪੰਜਾਬ ਵੱਲ ਨੂੰ ਹੀ ਆਊਗਾ ਕਿਉਂਕਿ ਪਾਣੀ ਦੇ ਉੱਤੇ ਪੰਜਾਬ ਦਾ ਹੱਕ ਹੈ, ਪੰਜਾਬ ਰਿਪੇਰੀਅਨ ਰਾਜ ਹੈ, ਪਾਣੀ ਇੱਥੋਂ ਵਗਦਾ ਤੇ ਇਹ ਸਾਡੀ ਧਰਤੀ ਉੱਤੋਂ ਦੀ ਲੰਘਦਾ ਤੇ ਇਸ ਕਰਕੇ ਅਸੀਂ ਇਹਦੇ ਮਾਲਕ ਹਾਂ। ਸਾਡਾ ਇਹ ਤਰਕ ਹੈ। ਅਸੀਂ ਅਦਾਲਤਾਂ ਦੇ ਵਿੱਚ ਵੀ ਇਹ ਗੱਲ ਕਹਿੰਦੇ ਤੇ ਪਾਣੀ ਦੀਆਂ ਝਗੜਿਆਂ ਦੇ ਵਿੱਚ ਵੀ ਇਹ ਗੱਲ ਕਹਿੰਦੇ ਕਿ ਪਾਣੀ ਦੇ ਅਸੀਂ ਮਾਲਕ ਹਾਂ। ਪਰ ਤਬਾਹੀ ਦੇ ਵਿੱਚ ਸਿਰਫ ਪੰਜਾਬ ਜਿਹੜਾ ਉਹਨੂੰ ਹੀ ਹਿੱਸੇਦਾਰ ਬਣਾਇਆ ਜਾਂਦਾ। ਤਬਾਹੀ ਦੇ ਵਿੱਚ ਹੋਰ ਕੋਈ ਹੱਕ ਨਹੀਂ ਮੰਗਦਾ। ਇਹਨਾਂ ਦੇ ਵਿੱਚ ਜੇ ਥੋੜ੍ਹੀ ਜਿਹੀ ਮੈਨੇਜਮੈਂਟ ਹੁੰਦੀ ਡੈਮਾਂ ਦੇ ਜਿਹੜੇ ਗੇਟ ਆ ਖੋਲ੍ਹਣ ਦੇ ਵਿੱਚ, ਤਾਂ ਸ਼ਾਇਦ ਪੰਜਾਬ ਦੇ ਵਿੱਚ ਤਬਾਹੀ ਜਿਹੜੀ ਆ ਉਹ ਘੱਟ ਹੁੰਦੀ। ਕਿਉਂਕਿ ਲੰਘੇ ਦਿਨੀ ਇੱਕ ਖਬਰ ਪੰਜਾਬੀ ਰੇਡੀਓ ਯੂਐਸਏ ਤੇ ਸਾਂਝੀ ਕੀਤੀ ਸੀ ਜਿਹਦੇ ਵਿੱਚ BBMB ਦੇ ਹਵਾਲੇ ਦੇ ਨਾਲ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਪ੍ਰੈਸ਼ਰ ਤੋਂ ਬਾਅਦ ਫਲੱਡ ਗੇਟ ਹੋਰ ਚੱਕਣ ਦੇ ਵਿੱਚ ਥੋੜ੍ਹੀ ਜਿਹੀ ਢਿੱਲ ਸੀਗੀ ਉਹ ਵਰਤੀ ਸੀ। ਇਸੇ ਤਰ੍ਹਾਂ ਜੇ ਗ੍ਰੀਸ ਦੀ ਗੱਲ ਕਰੀਏ, ਗ੍ਰੀਸ ਦੇ ਵਿੱਚ ਇਸ ਵੇਲੇ ਵਾਈਲਡ ਫਾਇਰ ਨੇ ਜਿਹੜੀਆਂ ਉਹਨਾਂ ਨੇ ਭਾਰੀ ਜਿਹੜੀ ਤਬਾਹੀ ਮਚਾਈ ਹੋਈ ਹੈ ਤੇ ਕਈ ਵੱਡੇ ਇਲਾਕੇ ਦੇ ਵਿੱਚ ਜਿਹੜੀ ਜੰਗਲੀ ਅੱਗ ਆ ਉਹ ਫੈਲ ਗਈ ਹੈ। ਹੁਣ ਤੱਕ 20,000 ਲੋਕਾਂ ਨੂੰ ਇਸ ਗ੍ਰੀਕ ਆਈਲੈਂਡ ਤੋਂ ਜਿਹੜਾ ਉਹ ਬਾਹਰ ਕੱਢਿਆ ਗਿਆ। ਦੱਸਦੇ ਆ ਕਿ ਇੱਕ ਟਾਈਮ ਅਜਿਹਾ ਸੀ ਜਦੋਂ ਲੋਕਾਂ ਨੂੰ ਸਵਿਮ ਸੂਟ ਦੇ ਵਿੱਚ ਹੀ ਇੱਥੋਂ ਭੱਜਣਾ ਪਿਆ ਸੀਗਾ। ਜਿਹੜੀ ਟਰੈਵਲ ਏਜੰਸੀਜ਼ ਨੇ ਯੂਰਪ ਦੀਆਂ ਜਾਂ ਹੋਰ ਜਿੰਨੀਆਂ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਇਹਨਾਂ ਇਲਾਕਿਆਂ ਨੂੰ ਫਲਾਈਟਸ ਜਾਂਦੀਆਂ ਸੀਗੀਆਂ ਉਹ ਕੈਂਸਲ ਕਰ ਦਿੱਤੀਆਂ ਨੇ। ਇਹਦੇ ਨਾਲ ਪੁਲਿਸ ਨੇ ਦੱਸਿਆ ਕਿ ਇਸ ਆਈਲੈਂਡ ਉੱਤੇ 16,000 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਤੇ 20,000 ਕੱਢੇ ਜਾ ਚੁੱਕੇ ਨੇ। ਹੋਰ ਜਿਹੜੀਆਂ ਅੱਗਾਂ ਨੇ ਜਦੋਂ ਵੱਧ ਫੈਲ ਗਈਆਂ ਤਾਂ ਤਕਰੀਬਨ ਇੱਥੇ 3,000 ਕਿਸ਼ਤੀਆਂ ਦਾ ਜਿਹੜਾ ਪ੍ਰਬੰਧ ਆ ਉਹ ਕਰਨਾ ਪਿਆ ਸੀ। ਤੇ ਹੁਣ 12 ਪਿੰਡ ਨੇ ਜਾਂ 12 ਇਲਾਕੇ ਨੇ ਜਿਹੜੇ ਇਸ ਆਈਲੈਂਡ ਉੱਤੇ ਗ੍ਰੀਕ ਆਈਲੈਂਡ ਉੱਤੇ ਤਕਰੀਬਨ ਜਿਹੜੇ ਨੇ ਰੋਹਡੇਜ਼ ਦੇ ਉੱਤੇ ਖਾਲੀ ਹੋ ਚੁੱਕੇ ਨੇ ਤੇ ਹੋਟਲਸ ਵਗੈਰਾ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਖਾਲੀ ਹੋ ਚੁੱਕੇ ਨੇ। ਤੇ ਲੋਕਲ ਅਥਾਰਟੀਜ਼ ਦਾ ਇਹ ਮੰਨਣਾ ਹੈ ਕਿ ਜਿਹੜੀ ਇਹ ਅੱਗ ਹੈ ਇਹ ਤੇ ਛੇਤੀ ਕਾਬੂ ਪਾਇਆ ਜਾਵੇ, ਨਹੀਂ ਤਾਂ ਇਹ ਬਹੁਤ ਜ਼ਿਆਦਾ ਤਬਾਹੀ ਮਚਾ ਦੇਵੇਗੀ। ਜੀ
ਜੀ। ਅਗਲੀ ਖਬਰ ਆ ਜੋ ਨਾਰਥ ਕੋਰੀਆ ਦੇ ਸੰਬੰਧ ਦੇ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ ਯੂਐਸ ਦਾ ਇੱਕ ਫੌਜੀ ਉਹ ਬਾਰਡਰ ਕ੍ਰਾਸ ਕਰਕੇ ਨਾਰਥ ਕੋਰੀਆ ਦੇ ਵਿੱਚ ਚਲਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਬ੍ਰਿਟਿਸ਼ ਦੇ ਇੱਕ ਜਨਰਲ ਨੇ ਕਿਹਾ ਕਿ ਯੂਐਸ ਲੈਡ ਯੂਨਾਈਟਿਡ ਨੇਸ਼ਨ ਕਮਾਂਡ ਇਸ ਦੀ ਜੋ ਡਿਟੇਲਸ ਆ ਉਹ ਜ਼ਿਆਦਾ ਨਹੀਂ ਦੇ ਰਿਹਾ ਜੋ ਉਸ ਫੌਜੀ ਬਾਰੇ ਜੋ ਜੁਲਾਈ 18 ਨੂੰ ਸਭ ਤੋਂ ਜ਼ਿਆਦਾ ਮਿਲਟਰਾਈਜ਼ ਜੋ ਬਾਰਡਰ ਆ ਨਾਰਥ ਕੋਰੀਆ ਤੇ ਸਾਊਥ ਕੋਰੀਆ ਦੇ ਵਿੱਚ ਉਸ ਨੂੰ ਕ੍ਰਾਸ ਕਰਕੇ ਨਾਰਥ ਕੋਰੀਆ ਦੇ ਵਿੱਚ ਚਲਾ ਗਿਆ ਸੀ। ਬ੍ਰਿਟੇਨ ਦਾ ਲੈਫਟੀਨੈਂਟ ਜਨਰਲ ਉਹ ਯੂਐਨ ਕਮਾਂਡ ਨੂੰ ਲੀਡ ਕਰਦਾ ਹੈਗਾ। ਉਸ ਨੇ ਜੋ ਟ੍ਰੈਵਿਸ ਕਿੰਗ ਆ ਇਹ 22 ਸਾਲਾਂ ਦਾ ਨੌਜਵਾਨ ਜੋ ਕ੍ਰਾਸ ਕਰ ਗਿਆ ਸੀ ਉਹਦੇ ਬਾਰੇ ਕਿਹਾ ਆ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਚੱਲ ਰਹੀਆਂ ਕਿ ਕਿਸ ਤਰ੍ਹਾਂ ਅਸੀਂ ਉਸ ਨੂੰ ਐਕਸਚੇਂਜ ਕਰ ਸਕਦੇ ਹਾਂ, ਕਿਸ ਤਰ੍ਹਾਂ ਉਸ ਨੂੰ ਆਪਾਂ ਇੱਥੇ ਲਿਆ ਸਕਦੇ ਹੈਗੇ ਆ। ਲੈਫਟੀਨੈਂਟ ਜਨਰਲ ਐਂਡਰਿਊ ਹੈਰਿਸਨ ਉਹਨਾਂ ਨੇ ਕੋਈ ਹੋਰ ਜ਼ਿਆਦਾ ਡਿਟੇਲਸ ਉਹਦੇ ਸੰਬੰਧ ਦੇ ਵਿੱਚ ਨਹੀਂ ਦਿੱਤੀ ਹੈਗੀ। ਕਹਿੰਦੇ ਵੀ ਹੈਰਿਸਨ ਨੇ ਇਹ ਕਿਹਾ ਵੀ ਕਮਿਊਨੀਕੇਸ਼ਨ ਜੋ ਯੂਐਸ ਕਮਾਂਡ ਤੇ ਨਾਰਥ ਕੋਰੀਆ ਉਹ ਇੱਕ ਉਹਨਾਂ ਦਾ 1953 ਆਰਮਿਸਟਿਸ ਕਰਕੇ ਇੱਕ ਸੈਟਅਪ ਕੀਤਾ ਗਿਆ ਸੀ ਕੋਰੀਅਨ ਵਾਰ ਤੋਂ ਬਾਅਦ, ਕਿਉਂਕਿ ਯੂਐਸਏ ਦਾ ਤੇ ਕੋਰੀਆ ਦਾ ਕੋਈ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈ ਇਸ ਟਾਈਮ ਤੇ। ਨਾਰਥ ਕੋਰੀਆ ਦੇ ਵਿੱਚ ਕਿਸੇ ਤਰ੍ਹਾਂ ਦੀ ਯੂਐਸਏ ਦੀ ਕੋਈ ਐਮਬੈਸੀ ਨਹੀਂ ਹੈ। ਸੋ ਇਹ ਜੋ ਗੱਲਬਾਤ ਆ ਉਸ ਤੋਂ ਬਿਨਾਂ ਹੀ ਕੀਤੀ ਜਾਂਦੀ ਆ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਵੀ ਜਦੋਂ ਉਹਨਾਂ ਦੇ ਨਾਲ ਉੱਥੇ ਦੇ ਲੀਡਰ ਨਾਲ ਗੱਲਬਾਤ ਕਰਨ ਦੀ ਕਿਮ ਜੋਂਗ ਉਨ ਨਾਲ ਗੱਲ ਕੋਸ਼ਿਸ਼ ਕੀਤੀ ਸੀ ਤੇ ਵੀਅਤਨਾਮ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਸਾਰਾ ਪ੍ਰੋਗਰਾਮ ਰੱਖਿਆ ਸੀਗਾ। ਸੋ ਇਹ ਜੋ ਫੌਜੀ ਆ 23 ਸਾਲਾਂ ਦਾ ਪਹਿਲਾ ਅਮਰੀਕਨ ਗਿਣਿਆ ਜਾ ਰਿਹਾ ਜੋ ਨਾਰਥ ਕੋਰੀਆ ਦੇ ਵਿੱਚ ਇਸ ਟਾਈਮ ਦੇ ਵਿੱਚ ਉਹਨਾਂ ਨੇ ਅਰੈਸਟ ਕੀਤਾ ਹੋਇਆ ਪਿਛਲੇ 50 ਸਾਲਾਂ ਦੇ ਵਿੱਚ। ਯੂਐਸ ਨੇ ਸਾਊਥ ਕੋਰੀਆ ਦੇ ਨਾਲ ਰਲ ਕੇ ਨਾਰਥ ਕੋਰੀਆ ਦੇ ਅਗੇਂਸਟ ਜੋ ਜੰਗ ਚੱਲੀ ਸੀ ਉਹਦਾ ਪੂਰਾ ਸਾਥ ਦਿੱਤਾ ਸੀ ਸਾਊਥ ਕੋਰੀਆ ਦਾ, ਤੇ ਉਸੇ ਟਾਈਮ ਤੋਂ ਜੋ ਡਿਪਲੋਮੈਟਿਕ ਰਿਲੇਸ਼ਨ ਆ ਨਾਰਥ ਕੋਰੀਆ ਦੇ ਨਾਲ ਇਹ ਕਿਸੇ ਤਰ੍ਹਾਂ ਦੇ ਅਮਰੀਕਾ ਦੇ ਇਸ ਟਾਈਮ ਨਹੀਂ ਹੈਗੇ। ਜੋ ਜਿਸ ਤਰ੍ਹਾਂ ਮੈਂ ਦੱਸਿਆ ਇਹ ਆ ਵੀ ਆਰਮਿਸਟਿਸ ਟੈਲੀਫੋਨ ਲਾਈਨ ਉਹਦੇ ਥਰੂ ਜੋ ਗੱਲਬਾਤ ਆ ਉਹ ਕੀਤੀ ਜਾਂਦੀ ਹੈਗੀ ਆ। ਯੂਐਸ ਪੂਰੀ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰ੍ਹਾਂ ਉਸ ਫੌਜੀ ਨੂੰ ਛੁਡਾਇਆ ਜਾ ਸਕੇ। ਪਿਛਲੇ 3 ਨੌਨ ਜੋ ਅਮਰੀਕਨ ਡਿਟੇਨੀਜ਼ ਆ ਨਾਰਥ ਕੋਰੀਆ ਦੇ ਵਿੱਚ ਸੀਗੇ ਉਹ 2018 ਦੇ ਵਿੱਚ ਛੱਡ ਦਿੱਤੇ ਗਏ ਸੀ ਕਿਮ ਜੋਂਗ ਉਨ ਦੀ ਸਰਕਾਰ ਵੱਲੋਂ, ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨੀ ਵਾਈਟ ਹਾਊਸ ਸੀ ਤੇ ਉਹਨਾਂ ਨੇ ਨਿਊਕਲੀਅਰ ਡਿਪਲੋਮੈਸੀ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਪਿਛਲੇ ਸਾਲ ਇੱਕ ਅਮਰੀਕਨ ਸਟੂਡੈਂਟ ਓਟੋ ਬਾਰਮਬੀਅਰ ਉਹਨਾਂ ਦੀ ਮੌਤ ਹੋ ਗਈ ਸੀ। 17 ਮਹੀਨੇ ਉਹਨਾਂ ਨੇ ਆਪਣੇ ਕੋਲ ਰੱਖਿਆ ਤੇ ਉਹ ਕੋਮਾ ਦੇ ਵਿੱਚ ਚਲਾ ਗਿਆ ਸੀ ਤੇ ਉਸ ਦੀ ਬਾਅਦ ਦੇ ਵਿੱਚ ਮੌਤ ਹੋ ਗਈ ਸੀ। ਜੋ ਕਿੰਗ ਹੈਗਾ ਇਸਨੇ ਸਾਊਥ ਕੋਰੀਆ ਦੇ ਵਿੱਚ ਜੋ ਅਮਰੀਕਨ ਫੌਜੀ ਆ ਕੈਵਲਰੀ ਸਕਾਊਟ ਦੀ ਤਰ੍ਹਾਂ ਉਹਨਾਂ ਨੇ ਯੂਐਸ ਆਰਮੀ ਦੇ ਵਿੱਚ ਫਰਸਟ ਆਰਮਰ ਡਿਵੀਜ਼ਨ ਦੇ ਉੱਤੇ ਕੰਮ ਕੀਤਾ ਤੇ ਸਿਓਲ ਨੇ ਉਸ ਨੂੰ ਸਜ਼ਾ ਸੁਣਾਈ ਹੈਗੀ ਆ ਤੇ 5 ਮਿਲੀਅਨ ਵੌਨ ਜੋ ਕਿ $3900 ਬਣਦਾ ਉਹ ਫਾਈਨ ਵੀ ਕੀਤਾ ਗਿਆ ਹੈਗਾ। ਤੇ ਉਸਦੇ ਜੋ ਰਿਸ਼ਤੇਦਾਰ ਆ ਉਹ ਕਹਿੰਦੇ ਆ ਵੀ ਸਾਨੂੰ ਜਿਹੜਾ ਲੀਗਲ ਇਸ਼ੂਜ਼ ਬਹੁਤ ਸਾਰੇ ਆ ਰਹੇ ਆ ਕਿਸ ਤਰ੍ਹਾਂ ਉਸ ਨੂੰ ਜਿਹੜਾ ਛਡਾਇਆ ਜਾ ਸਕੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ। ਗ੍ਰੇਟਾ ਥਨਬਰਗ ਜਿਹੜੇ ਕਿ ਵਾਤਾਵਰਨ ਜੋ ਤਬਦੀਲੀਆਂ ਆ ਰਹੀਆਂ ਨੇ ਉਹਨਾਂ ਦੇ ਵਿਰੁੱਧ ਉਹਨਾਂ ਨੇ ਲੜਾਈ ਵਿੱਢੀ ਹੋਈ ਹੈ ਤੇ ਗ੍ਰੇਟਾ ਥਨਬਰਗ 20 ਸਾਲਾਂ ਦੀ ਕੁੜੀ ਹੈ ਜਿਹੜੀ ਵਰਲਡ ਵਾਈਡ ਫੇਮਸ ਹੈ ਮਨੁੱਖੀ ਮਨੁੱਖੀ ਨੇ ਅਧਿਕਾਰ ਨਹੀਂ ਜਲਵਾਯੂ ਤਬਦੀਲੀਆਂ ਦੇ ਖਿਲਾਫ ਜਿਹੜੀ ਲੜ ਰਹੀ ਹੈ ਤੇ ਇੱਕ ਵਾਰ ਫਿਰ ਉਹਨੂੰ ਜਿਹੜਾ ਵਾਤਾਵਰਨ ਕਾਰਕੁਨ ਵੀ ਦੇ ਨਾਂ ਦੇ ਨਾਲ ਆਪਾਂ ਜਾਣਦੇ ਹਾਂ ਤੇ ਦੱਖਣੀ ਸਵੀਡਨ ਸ਼ਹਿਰ ਮਾਲਮੋ ਦੇ ਵਿੱਚ ਉਹ ਇੱਕ ਪ੍ਰਦਰਸ਼ਨ ਕਰ ਰਹੀ ਸੀ ਤੇ ਉੱਥੋਂ ਪੁਲਿਸ ਨੇ ਉਹਨੂੰ ਜ਼ਬਰਦਸਤੀ ਹਟਾ ਦਿੱਤਾ ਗਿਆ। ਉਦੋਂ ਹੀ ਉਹਦੇ ਨਾਲ ਜਿਹੜਾ ਇੱਕ ਸੰਬੰਧਿਤ ਮੁਕੱਦਮਾ ਸੀਗਾ ਉਸ ਦੇ ਵਿੱਚ ਅਦਾਲਤ ਨੇ ਉਹਨੂੰ ਦੋਸ਼ੀ ਕਰਾਰ ਦਿੱਤਾ ਸੀਗਾ। ਪਿਛਲੇ ਮਹੀਨੇ ਉਹਨੇ ਇੱਕ ਰੋਸ ਮੁਜ਼ਾਹਰਾ ਕੀਤਾ ਸੀਗਾ ਸਵੀਡਿਸ਼ ਪਾਰਲੀਮੈਂਟ ਦੇ ਸਾਹਮਣੇ ਤੇ ਉਹਦੇ ਵਿੱਚ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਉਹਨੇ ਪੁਲਿਸ ਦੇ ਹੁਕਮਾਂ ਦੀ ਉਲੰਘਣਾ ਕੀਤੀ ਤੇ ਉਹਨੂੰ ਜੁਰਮਾਨਾ ਵੀ ਕੀਤਾ ਗਿਆ, ਮਤਲਬ ਉਹਨੂੰ ਦੋਸ਼ੀ ਮੰਨਿਆ ਗਿਆ ਉਸ ਮਾਮਲੇ ਦੇ ਵਿੱਚ। ਹੁਣ ਜਿਹੜੀ ਆ ਇੱਕ ਵਾਰ ਫਿਰ ਤੋਂ ਉਹ ਦੁਨੀਆ ਦੇ ਵਿੱਚ ਖਿੱਚ ਦਾ ਕੇਂਦਰ ਬਣੀ ਹੈ ਰੋਸ ਮੁਜ਼ਾਹਰਿਆਂ ਤੋਂ ਬਾਅਦ ਤੇ ਉਹਨੇ ਵੀ ਮੰਨਿਆ ਵੀ ਉਹਨੇ ਪੁਲਿਸ ਦੇ ਹੁਕਮ ਦੀ ਉਲੰਘਣਾ ਕੀਤੀ ਪਰ ਉਹਨੇ ਖੁਦ ਨੂੰ ਦੋਸ਼ੀ ਨਹੀਂ ਮੰਨਿਆ। ਉਹਨੇ ਇਹ ਵੀ ਨਹੀਂ ਤਸਲੀਮ ਕੀਤਾ ਕਿ ਮੈਂ ਜਿਹੜੀ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਉਹ ਜ਼ਿਆਦਾ ਓਵਰ ਐਕਟ ਕਰ ਰਹੀ ਸੀ। ਅਦਾਲਤ ਨੇ ਜਿਹੜੀ ਟਿੱਪਣੀ ਕੀਤੀ ਉਹਨੇ ਕਿਹਾ ਕਿ ਸ਼ੀ ਵਾਜ਼ ਐਕਟਿੰਗ ਆਊਟ ਆਫ ਨੈਸੈਸਿਟੀ, ਉਹ ਲੋੜੋਂ ਵੱਧ ਜਿਹੜੀ ਆ ਉਹ ਜ਼ਿਆਦਾ ਸ਼ੋਅ ਕਰ ਰਹੀ ਸੀਗੀ ਪਰ ਉਹਨੇ ਕਿਹਾ ਕਿ ਮੈਂ ਲੋੜੋਂ ਵੱਧ ਨਹੀਂ ਸੀ ਕਰ ਰਹੀ, ਮੈਂ ਬਿਲਕੁਲ ਜੋ ਇੱਕ ਵਾਤਾਵਰਨ ਕਾਰਕੁਨ ਨੂੰ ਜਾਂ ਸਾਡੇ ਜੋ ਵਾਤਾਵਰਨ ਨੂੰ ਬਚਾਉਣ ਦੇ ਲਈ ਜੋ ਸਾਨੂੰ ਕਰਨਾ ਚਾਹੀਦਾ ਮੈਂ ਉਹ ਕਰ ਰਹੀ ਸੀ। ਤੇ ਮਾਲਮੋ ਜ਼ਿਲ੍ਹਾ ਅਦਾਲਤ ਦੇ ਵਿੱਚ ਉਹਨਾਂ ਨੇ ਕਿਹਾ ਕਿ
ਇਹ ਬਿਲਕੁਲ ਬੇਤੁਕਾ ਹੈ ਤੇ ਲੋਕ ਜਿਹੜੇ ਵਾਤਾਵਰਣ ਦੇ ਲਈ ਲੜ ਰਹੇ ਨੇ, ਜਿਹੜੇ ਮੌਸਮ ਦੇ ਲਈ ਲੜ ਰਹੇ ਨੇ, ਜਿਹੜੇ ਜਲਵਾਯੂ ਤਬਦੀਲੀਆਂ ਦੇ ਖਿਲਾਫ ਲੜ ਰਹੇ ਨੇ, ਉਹਨਾਂ ਨੂੰ ਇਸ ਲੜਾਈ ਦੀ ਜਿਹੜੀ ਭਾਰੀ ਕੀਮਤ ਆ ਉਹ ਅਦਾ ਕਰਨੀ ਪੈ ਰਹੀ ਹੈ। ਤੇ ਉਹਨਾਂ ਨੇ ਇਹ ਵੀ ਜਿਹੜੀ ਗੱਲ ਆ ਉਹ ਦੱਸੀ ਹੈ ਮੀਡੀਆ ਅਦਾਰਿਆਂ ਨੇ ਕਿ ਉੱਥੋਂ ਦੀ ਜਿਹੜੀ ਰਿਕਲੇਮ ਦੀ ਫਿਊਚਰ ਹੈ, ਉੱਥੋਂ ਦੇ ਕਈ ਕਾਰਕੁਨ ਤੇ ਥਨਬਰਗ ਦੇ ਨਾਲ ਮਿਲ ਕੇ ਉਹਨਾਂ ਨੇ 19 ਜੂਨ ਦੀ ਗੱਲ ਹੈ, ਜਦੋਂ ਮਾਲਮੋ ਦੇ ਵਿੱਚ ਬੰਦਰਗਾਹ ਦੇ ਵਿੱਚ ਤੇਲ ਟਰੱਕਾਂ ਨੂੰ ਰੋਕਿਆ ਸੀਗਾ ਤੇ ਪੁਲਿਸ ਦੁਆਰਾ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਐਸਾ ਨਾ ਕਰੋ, ਪਰ ਉਹਨਾਂ ਨੇ ਇਹ ਜਿਹੜਾ ਧਰਨਾ ਸੀ, ਰੋਸ ਮੁਜ਼ਾਹਰਾ ਸੀ, ਜਾਰੀ ਰੱਖਿਆ ਸੀ। ਹੁਣ ਇੱਕ ਵਾਰ ਫਿਰ ਤੋਂ ਜੇ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੂੰ ਸਵੀਡਿਸ਼ ਸ਼ਹਿਰ ਮਾਲਮੋ ਦੇ ਵਿੱਚ ਇੱਕ ਵਿਰੋਧ ਮੁਜ਼ਾਹਰੇ ਤੋਂ, ਵਿਰੋਧ ਪ੍ਰਦਰਸ਼ਨ ਤੋਂ ਜ਼ਬਰਦਸਤੀ ਪੁਲਿਸ ਵੱਲੋਂ ਹਟਾ ਦਿੱਤਾ ਗਿਆ, ਜਦੋਂ ਕਿ ਪਿਛਲੇ ਮਾਮਲੇ ਦੇ ਵਿੱਚ, ਜਿਹਦੇ ਵਿੱਚ ਸਵੀਡਿਸ਼ ਪਾਰਲੀਮੈਂਟ ਦੇ ਸਾਹਮਣੇ ਜਦੋਂ ਰੋਸ ਮੁਜ਼ਾਹਰਾ ਦਿੱਤਾ ਗਿਆ ਸੀ, ਉਦੋਂ ਕਿਹਾ ਗਿਆ ਸੀਗਾ ਕਿ ਇਹਨੇ ਪੁਲਿਸ ਦੇ ਜਿਹੜੇ ਅਧਿਕਾਰ ਨੇ ਜਾਂ ਪੁਲਿਸ ਦੇ ਜਿਹੜੇ ਆਰਡਰ ਨੇ ਉਹਦੀ ਉਲੰਘਣਾ ਕੀਤੀ ਹੈ। ਤੇ ਜਦੋਂ ਉਹਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਇੱਕ ਵਾਰ ਫਿਰ ਜਿਹੜੀ ਨੈਕਸਟ ਪ੍ਰੋਟੈਸਟ ਤੋਂ ਉਹਨੂੰ ਜ਼ਬਰਦਸਤੀ ਚੁੱਕ ਲਿਆ ਗਿਆ। ਗ੍ਰੇਟਾ ਥਨਬਰਗ 20 ਸਾਲਾਂ ਦੀ ਇੱਕ ਨੌਜਵਾਨ ਕੁੜੀ ਹੈ ਜਿਹੜੀ ਕਿ ਵਾਤਾਵਰਨ ਦੇ ਬਾਰੇ ਬੋਲਦੀ ਆ, ਤੇ ਗ੍ਰੇਟਾ ਥਨਬਰਗ ਜਿਹੜੀ ਆ ਉਹ ਕਿਸਾਨੀ ਅੰਦੋਲਨ ਵੇਲੇ ਵੀ ਉਹਨੇ ਜਿਹੜੇ ਭਾਰਤ ਦੇ ਕਿਸਾਨ ਨੇ, ਮਜ਼ਦੂਰ ਨੇ ਜਾਂ ਹੋਰ ਲੋਕ ਜਿਹੜੇ ਕਿਸਾਨੀ ਬਿੱਲਾਂ ਦੇ ਲਈ ਲੜ ਰਹੇ ਸੀਗੇ ਸਰਕਾਰ ਦੇ ਖਿਲਾਫ, ਤਾਂ ਉਹਨਾਂ ਦਾ ਡਟ ਕੇ ਸਾਥ ਦਿੱਤਾ ਸੀਗਾ। ਜੀ ਜੀ, ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਆ। ਇਜ਼ਰਾਈਲ ਦੇ ਲਾ ਮੇਕਰਸ ਇੱਕ ਵਾਰੀ ਫਿਰ ਉਹੀ ਵੋਟ ਪਾਉਣ ਜਾ ਰਿਹਾ, ਜਿਹਦੇ ਨਾਲ ਉੱਥੇ ਦੀ ਜੋ ਸੁਪਰੀਮ ਕੋਰਟ ਆ ਉਹ ਵੀਕ ਹੋ ਜਾਊਗੀ। ਇਸ ਦੇ ਸੰਬੰਧ ਦੇ ਵਿੱਚ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਪ੍ਰੋਟੈਸਟ ਹੋਏ ਸੀ ਤੇ ਉਸ ਟਾਈਮ ਦੇ ਉੱਤੇ ਜੋ ਨੇਤਨਯਾਹੂ ਦੀ ਸਰਕਾਰ ਆ ਉਹ ਚੁੱਪ ਕਰ ਗਈ ਸੀ। ਦੂਸਰੇ ਪਾਸੇ ਬੈਂਜਾਮਿਨ ਨੇਤਨਯਾਹੂ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ, ਉਹ ਹਸਪਤਾਲ ਚੋਂ ਉਹਨਾਂ ਦੀ ਅੱਜ ਛੁੱਟੀ ਹੋਣੀ ਆ ਕਿਉਂਕਿ ਉਹਨਾਂ ਦੇ ਇੱਕ ਪੇਸਮੇਕਰ ਵੀ ਪਿਆ ਆ। ਪਰ ਜੋ ਉੱਥੇ ਦੀ ਸਰਕਾਰ ਆ ਉਹ ਕਹਿ ਰਹੀ ਆ ਵੀ ਨਹੀਂ, ਅਸੀਂ ਇਹ ਜੋ ਸਵੀਪਿੰਗ ਪਲਾਨਸ ਆ, ਚੇਂਜਸ ਆ ਕੰਟਰੀ ਦੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਪਾਵਰ ਘਟਾਉਣ ਨੂੰ, ਉਹ ਅਸੀਂ ਕਰਨ ਜਾ ਰਹੇ ਹਾਂ। ਪਿਛਲੇ 6 ਮਹੀਨਿਆਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜੋ ਪ੍ਰੋਟੈਸਟ ਆ ਹੋ ਰਹੇ ਹੈਗੇ ਆ। 100 ਤੋਂ ਵੱਧ ਲੋਕਾਂ ਨੂੰ ਜੋ ਅਰੈਸਟ ਵੀ ਕੀਤਾ ਗਿਆ ਹੈਗਾ। ਨੇਤਨਯਾਹੂ ਨੇ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਇਹ ਸਾਰੇ ਕਾਸੇ ਦੇ ਉੱਤੇ ਇੰਨਾ ਹੀ ਵੱਡੀ ਗਿਣਤੀ ਜਦੋਂ ਪ੍ਰੋਟੈਸਟ ਹੋਏ ਸੀਗੇ, ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀ ਕਿ ਨਹੀਂ, ਅਸੀਂ ਇਸ ਦੀ ਵੇਟ ਕਰਾਂਗੇ ਦੁਬਾਰਾ ਕਿ ਫਿਰ ਉਹਨਾਂ ਨੇ ਇਹ ਸਾਰਾ ਕੁਝ ਸ਼ੁਰੂ ਕਰ ਦਿੱਤਾ ਹੈਗਾ। ਪਰ ਪੂਰੇ ਇਜ਼ਰਾਈਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸਾਰੇ ਦਾ ਸਾਰਾ ਮੁਲਕ ਆ ਉਸ ਨੂੰ ਡਿਵਾਈਡ, ਉਹ ਇਸ ਟਾਈਮ ਡਿਵਾਈਡ ਹੋਇਆ ਆ, ਪੂਰੀ ਤਰ੍ਹਾਂ ਸ਼ਟਡਾਊਨ ਕੀਤਾ ਹੋਇਆ ਹੈਗਾ। ਅੱਧੇ ਲੋਕ ਕਹਿੰਦੇ ਆ ਵੀ ਸੁਪਰੀਮ ਕੋਰਟ ਦੀਆਂ ਜੋ ਪਾਵਰਸ ਆ ਉਹ ਬਿਲਕੁਲ ਉਸੇ ਤਰ੍ਹਾਂ ਰਹਿਣੀਆਂ ਚਾਹੀਦੀਆਂ ਜਿਸ ਤਰ੍ਹਾਂ ਪਹਿਲਾਂ ਸੀਗੀਆਂ, ਤੇ ਸੁਪਰੀਮ ਕੋਰਟ ਨੂੰ ਡਿਕਲੇਅਰ ਕਰ ਦੇਣਾ ਚਾਹੀਦਾ ਵੀ ਜੋ ਕੁਝ ਇਹ ਗਵਰਨਮੈਂਟ ਕਰ ਰਹੀ ਹੈ ਇਹ ਅਨਰੀਜ਼ਨੇਬਲ ਹੈਗਾ। ਦੂਜੇ ਪਾਸੇ ਜੋ ਫਾਰ ਰਾਈਟ ਕੋਲੀਸ਼ਨ ਗਵਰਨਮੈਂਟ ਹੈਗੀ ਆ ਨੇਤਨਯਾਹੂ ਦੀ, ਉਹ ਵੀ ਪੂਰਾ ਜ਼ੋਰ ਲਾ ਰਹੀ ਹੈ ਕਿ ਨਹੀਂ, ਅਸੀਂ ਇਸ ਨੂੰ ਜਿਹੜਾ ਚੇਂਜ ਕਰਨ ਜਾ ਰਹੇ ਹੈਗੇ ਆ। ਇਜ਼ਰਾਈਲੀ ਬਾਰ ਐਸੋਸੀਏਸ਼ਨ ਨੇ ਆਲਰੇਡੀ ਲੀਗਲ ਚੈਲੰਜਸ ਕੀ ਹੋਣਗੇ ਇਸ ਦੇ ਬਾਰੇ ਉਸ ਨੂੰ ਪੂਰਾ ਪ੍ਰਪੇਅਰ ਕਰ ਰਿਹਾ, ਕਿਉਂਕਿ ਉਹ ਖੁਦ ਵੀ ਇਜ਼ਰਾਈਲੀ ਬਾਰ ਐਸੋਸੀਏਸ਼ਨ ਦੇ ਲੋਕ ਆ, ਜਿੰਨੇ ਵੀ ਵਕੀਲ ਆ ਉਹ ਇਸ ਦੇ ਅਗੇਂਸਟ ਹੈਗੇ ਆ। 1000 ਤੋਂ ਵੱਧ ਇਜ਼ਰਾਈਲੀ 에ਅਰ ਫੋਰਸ ਦੇ ਵਿੱਚ ਰਿਜ਼ਰਵ ਆਫੀਸਰਸ ਵੀ ਰੱਖੇ ਹੋਏ ਹੈਗੇ ਆ। ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਇਹ ਜਿਹੜੇ ਵਲੰਟੀਅਰ ਜੋ ਆ ਵੀ ਅਸੀਂ ਵਲੰਟੀਅਰ ਕੰਮ ਕਰਨੋਂ ਹਟ ਜਾਵਾਂਗੇ ਜੇ ਇਹ ਲਾਅ ਆ ਉਹ ਪਾਸ ਹੁੰਦੇ ਹੈਗੇ ਆ। ਸੋ ਇਜ਼ਰਾਈਲ ਦੀ ਸਿਚੁਏਸ਼ਨ ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦਾ ਜੋ ਹੈਲਥ ਇਸ਼ੂਜ਼ ਹੈਗੇ ਆ ਉਹ ਅੱਜ ਦੀ ਡੇਟ ਦੇ ਵਿੱਚ ਬਹੁਤ ਟੌਪ ਨੌਚ ਇਸ਼ੂ ਬਣੇ ਹੋਏ ਹੈਗੇ। ਜੀ ਬਿਲਕੁਲ, ਇਸ ਵੇਲੇ ਇਹ ਜਿਹੜੇ ਦੋਨੇ ਇਸ਼ੂ ਆ ਗਲੋਬਲੀ ਜਿਹੜੇ ਨੇ ਟ੍ਰੈਂਡ ਕਰ ਰਹੇ ਨੇ ਖਬਰਾਂ ਦੇ ਵਿੱਚ। ਤੇ ਅਗਲੀ ਖਬਰ ਦੇ ਵੱਲ ਵਧੀਏ, ਰੁੱਖ ਕਰਕੇ ਇੰਡੋਨੇਸ਼ੀਆ ਦਾ। ਇੰਡੋਨੇਸ਼ੀਆ ਦੇ ਵਿੱਚ ਇੱਕ ਮੁਸਾਫਰਾਂ ਨੂੰ ਜਾ ਰਹੀ ਜਿਹੜੀ ਕਿਸ਼ਤੀ ਉਹ ਡੁੱਬ ਗਈ ਆ। ਇਹ ਘਟਨਾ ਵਾਪਰੀ ਹੈ ਸੁਲਾਵੇਸੀ ਆਈਲੈਂਡ ਦੇ ਵਿੱਚ, ਜਿਹੜੀ ਕਿ ਉੱਥੋਂ ਦੀਆਂ ਲੋਕਲ ਅਥਾਰਟੀਜ਼ ਨੇ, ਤੇ ਹੁਣ ਤੱਕ ਇਸ ਹਾਦਸੇ ਦੇ ਵਿੱਚ 15 ਜਣਿਆਂ ਦੇ ਮਾਰੇ ਜਾਣ ਦੀ ਜਿਹੜੀ ਪੁਸ਼ਟੀ ਆ ਹੋ ਚੁੱਕੀ ਹੈ। ਜਿਹੜੇ ਇੱਕ ਤਰੀਕੇ ਨਾਲ ਕਹਿ ਲਈ ਕਿ ਅਣਅਧਿਕਾਰਤ ਖਬਰਾਂ ਨੇ, ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਲਗਭਗ ਇਸ ਕਿਸ਼ਤੀ ਦੇ ਵਿੱਚ 40 ਜਿਹੜੇ ਮੁਸਾਫਰ ਸੀਗੇ, ਜਿਨ੍ਹਾਂ ਦੇ ਵਿੱਚੋਂ ਤਕਰੀਬਨ ਜਿਹੜੇ ਨੇ ਉਹ 19 ਜਿਹੜੇ ਨੇ ਉਹ ਲਾਪਤਾ ਦੱਸੇ ਗਏ ਨੇ। ਹਾਲੇ ਵੀ 15 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਆ ਪੁਸ਼ਟੀ ਹੋ ਚੁੱਕੀ ਹੈ ਤੇ 6 ਜਣਿਆਂ ਨੂੰ ਰੈਸਕਿਊ ਜਿਹੜਾ ਉਹ ਕਰ ਲਿਆ ਗਿਆ ਸੀ। ਨੈਸ਼ਨਲ ਰੈਸਕਿਊ ਏਜੰਸੀ ਜਿਹੜੀ ਆ ਉੱਥੋਂ ਦੀ, ਨੈਸ਼ਨਲ ਸਰਚ ਐਂਡ ਰੈਸਕਿਊ ਏਜੰਸੀ ਜਿਹੜੀ ਇੰਡੋਨੇਸ਼ੀਆ ਦੀ, ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ। ਅਸਲ ਦੇ ਵਿੱਚ ਪਤਾ ਲੱਗਿਆ ਕਿ ਇਹ ਕਹਿਣਾ ਬਹੁਤ ਔਖਾ ਹੈ ਕਿ ਇੱਥੇ 40 ਸੀਗੇ ਜਾਂ 40 ਤੋਂ ਵੱਧ ਲੋਕ ਸੀਗੇ, ਪਰ ਹਾਂ ਇੰਨਾ ਜ਼ਰੂਰ ਹੈ ਕਿ ਟੀਮਾਂ ਹਲੇ ਵੀ ਜਿਹੜੀਆਂ ਸਰਚ ਆਪਰੇਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ,
ਮੁਹੰਮਦ ਅਰਫਾ ਜਿਹੜੇ ਕਿ ਲੋਕਲ ਸਰਚ ਤੇ ਰੈਸਕਿਊ ਏਜੰਸੀ ਦੇ ਹੈੱਡ ਨੇ, ਕੰਦਾਰੀ ਇਲਾਕਿਆਂ ਦੇ ਵਿੱਚ ਸਾਊਥ ਈਸਟ ਸੁਲਾਵੇਸੀ ਦੇ ਵਿੱਚ ਇਹ ਪੈਂਦੇ ਨੇ ਇਲਾਕੇ, ਤਾਂ ਉੱਥੇ ਜਿੱਥੇ ਕਿਸ਼ਤੀ ਇਹ ਡੁੱਬ ਗਈ ਆ। ਕਹਿੰਦੇ ਨੇ ਕਿ ਫੈਰੀ ਇੰਸੀਡੈਂਟ ਅਨਕੋਮਨ ਨਹੀਂ ਹੈ ਇੰਡੋਨੇਸ਼ੀਆ ਦੇ ਵਿੱਚ, ਜਿਹੜੇ ਕਿ ਵਰਲਡ ਦੇ ਵਿੱਚ ਲਾਰਜੈਸਟ ਇੱਥੋਂ ਦੇ ਮੰਨੇ ਜਾਂਦੇ ਨੇ ਕਿ ਬਹੁਤ ਸਾਰੇ ਹਾਦਸੇ ਕਿਸ਼ਤੀਆਂ ਡੁੱਬਣ ਦੇ ਇੱਥੇ ਵਾਪਰਦੇ ਨੇ। ਤਕਰੀਬਨ 17,000 ਹੁਣ ਤੱਕ ਹਾਦਸੇ ਜਿਹੜੇ ਨੇ ਉਹ ਵਾਪਰ ਚੁੱਕੇ ਨੇ ਅਜਿਹੇ, ਤੇ ਸਭ ਤੋਂ ਵੱਡਾ ਹਾਦਸਾ 2018 ਦੇ ਵਿੱਚ ਵਾਪਰਿਆ ਸੀ, ਜਦੋਂ 192 ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ ਕਿਸ਼ਤੀ ਡੁੱਬਣ ਕਰਕੇ, ਤੇ ਇਹ ਸੀਗੀ ਲੇਕ ਟੋਬਾ ਸੁਮਾਤਰਾ ਆਈਲੈਂਡ ਦੇ ਇਲਾਕਿਆਂ ਦੇ ਵਿੱਚ ਇਹ ਜਿਹੜਾ ਇਲਾਕਾ ਪੈਂਦਾ ਸੀਗਾ। ਜਦੋਂ 2018 ਦੇ ਵਿੱਚ ਕਿਸ਼ਤੀ ਡੁੱਬਣ ਕਰਕੇ 192 ਜਣਿਆਂ ਦੀ ਮੌਤ ਹੋ ਗਈ ਸੀ। ਜਿਹੜਾ ਹੋਣ ਵਾਲਾ ਹਾਦਸਾ, ਇਹਦੇ ਵਿੱਚ 15 ਜਣਿਆਂ ਦੀ ਮੌਤ ਬਾਰੇ ਪਤਾ ਲੱਗਿਆ, 19 ਲੋਕ ਹਾਲੇ ਵੀ ਲਾਪਤਾ ਨੇ, 6 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਹੜੀਆਂ ਕਿ ਉੱਥੋਂ ਦੀਆਂ ਲੋਕਲ ਮੀਡੀਆ ਰਿਪੋਰਟਾਂ ਦੇ ਵਿੱਚ ਜੋ ਜਾਣਕਾਰੀ ਇਸ ਵੇਲੇ ਮਿਲ ਰਹੀ ਹੈ ਜੀ। ਕੈਲੀ ਐਓਟੀ ਜੋ ਹੈਗੇ ਆ, ਉਹ ਨਿਊ ਹੈਂਪਸ਼ਾਇਰ ਦੀ ਗਵਰਨਰ ਦੀ ਜੋ ਚੋਣ ਆ ਉਹ ਲੜਨ ਜਾ ਰਹੇ ਹੈਗੇ ਆ। ਸਾਬਕਾ ਯੂਐਸ ਸੈਨੇਟਰ ਤੇ ਨਿਊ ਹੈਂਪਸ਼ਾਇਰ ਦੇ ਅਟਾਰਨੀ ਜਨਰਲ ਦੀ ਪੋਜੀਸ਼ਨ ਤੇ ਰਹਿ ਚੁੱਕੇ ਕੈਲੀ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ ਉੱਥੇ ਦੇ ਜੋ ਗਵਰਨਰ ਆ ਕ੍ਰਿਸ ਸਨੂਨੂ, ਉਹਨਾਂ ਦੀ ਜੋ ਟਰਮ ਆ 2025 ਚ ਖਤਮ ਹੋ ਜਾਣੀ ਆ, ਉਸ ਨੂੰ ਉਹ ਰਿਪਲੇਸ ਕਰਨਗੇ। ਉਹਨਾਂ ਨੇ ਕਿਹਾ ਵੀ ਮੈਂ ਗਵਰਨਰ ਸਨੂਨੂ ਤੇ ਬਲੇਰੀ ਜੋ ਉਹਨਾਂ ਦੀ ਵਾਈਫ ਆ ਵੈਲਰੀ, ਉਹਨਾਂ ਦੀਆਂ ਜੋ ਸਰਵਿਸਿਜ਼ ਆ, ਉਹਨਾਂ ਦਾ ਜੋ ਪਿਛਲੇ 7 ਸਾਲਾਂ ਦੀਆਂ ਸਰਵਿਸਿਜ਼ ਆ, ਉਹਨਾਂ ਦਾ ਧੰਨਵਾਦ ਕਰਦੀ ਆ। ਪਰ ਜੋ ਅੱਜ ਦੀ ਡੇਟ ਦੇ ਵਿੱਚ ਨਿਊ ਹੈਂਪਸ਼ਾਇਰ 'ਚ ਕੁਆਲਿਟੀ ਆਫ ਲਾਈਫ ਚੇਂਜ ਹੋ ਰਹੀ ਆ, ਉਸ ਨੂੰ ਇੰਪਰੂਵ ਕਰਨਾ ਚਾਹੁੰਦੇ ਆ, ਕਿਉਂਕਿ ਮੈਂ ਨਹੀਂ ਚਾਹੁੰਦੀ ਵੀ ਨਿਊ ਹੈਂਪਸ਼ਾਇਰ ਵੀ ਮੈਸਾਚੂਸੈਟਸ ਵਰਗੀ ਸਟੇਟ ਆ ਬਣ ਜਾਵੇ। ਜੋ ਕੈਲੀ ਆਈਓਟੀ ਆ, ਉਹਨਾਂ ਨੇ ਲਾਸਟ ਕੈਂਪੇਨ 2016 ਦੇ ਵਿੱਚ ਕੀਤੀ ਸੀ ਯੂਐਸ ਸੈਨੇਟ ਦੇ ਲਈ, ਰੀ-ਇਲੈਕਸ਼ਨ ਬਿਡ ਦੇ ਲਈ, ਤੇ 1000 ਦੇ ਕਰੀਬ ਵੋਟਾਂ ਤੋਂ ਉਸ ਟਾਈਮ ਦੇ ਉੱਤੇ ਹਾਰ ਗਈ ਸੀਗੀ। ਉਹਨਾਂ ਨੇ ਕਿਹਾ ਵੀ ਮੈਂ ਹੁਣ ਗਵਰਨਰ ਦੀ ਪੋਜੀਸ਼ਨ ਦੇ ਲਈ ਲੜੂੰਗੀ, ਤੇ ਤਾਂ ਕਿ ਜੋ ਸਾਡੀ ਜੋ ਸਟੇਟ ਆ ਨਿਊ ਹੈਂਪਸ਼ਾਇਰ, ਉਸ ਨੂੰ ਸੁਧਾਰ ਕੀਤਾ ਜਾ ਸਕੇ। ਕਈ ਰਿਪਬਲਿਕਨਸ ਨੇ ਆਲਰੇਡੀ ਜੋ ਕੈਲੀ ਆ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈਗਾ ਆ। ਯੂਐਸ ਸੈਨੇਟਰ ਜੱਜ ਗ੍ਰੈਗ ਤੇ ਨਿਊ ਹੈਂਪਸ਼ਾਇਰ ਦੇ ਹਾਊਸ ਮੈਜੋਰਟੀ ਲੀਡਰ ਜੇਸਨ ਔਸਬੋਰਨ ਨੇ, ਉਹਨਾਂ ਨੇ ਆਲਰੇਡੀ ਕੈਲੀ ਆਈਓਟੀ ਦੀ ਸਪੋਰਟ ਆ ਉਹ ਕਰ ਦਿੱਤੀ ਹੈਗੀ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਸਾਬਕਾ ਇੱਕ ਰਹਿ ਚੁੱਕੇ ਸਾਥੀ, ਉਹ ਬਰੂਸ ਬੈਰਨਟਨ, ਉਹ ਵੀ ਪੂਰੀ ਤਰ੍ਹਾਂ ਜੋ ਆ ਸਪੋਰਟ ਕਰ ਰਹੇ ਹੈਗੇ ਆ। ਸੋ ਨਿਊ ਹੈਂਪਸ਼ਾਇਰ ਦੀ ਗਵਰਨਰ ਦੀ ਸੀਟ ਦੇ ਲਈ ਕੈਲੀ ਜੋ ਆ ਉਹ ਇਸ ਵਾਰ ਇਲੈਕਸ਼ਨ ਲੜਨਗੇ। ਅੱਜ ਉਹਨਾਂ ਨੇ ਇਹ ਅਨਾਉਂਸ ਕੀਤਾ ਹੈਗਾ। ਤੇ ਪ੍ਰਵੀਨ ਜੀ, ਇੱਕ ਆਪਾਂ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਆਪਾਂ ਇਕਨੋਮੀ ਦੇ ਨਾਲ ਰਿਲੇਟਡ ਕੁਝ ਕੁ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਿਸ ਤਰ੍ਹਾਂ ਇੱਕ ਵਾਰੀ ਫਿਰ ਇੰਟਰਸਟ ਰੇਟ ਫੈਡਰਲ ਰਿਜ਼ਰਵ ਬੋਰਡ ਵਧਾਉਣ ਜਾ ਰਿਹਾ ਆ। ਟਵਿੱਟਰ ਨੇ ਆਪਣਾ ਜੋ ਆਈਕਨ ਉਹਨਾਂ ਦਾ ਜੋ ਇੱਕ ਚਿੜੀ ਵਾਲੀ ਸੀ, ਉਸ ਨੂੰ ਚੇਂਜ ਕਰਕੇ ਐਕਸ ਚੇਂਜ ਕਰਨ ਜਾ ਰਿਹਾ ਹੈ। ਜੋ ਇਲੋਨ ਮਸਕ ਆ, ਉਹ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀਆਂ ਚੀਜ਼ਾਂ ਕਰਦਾ ਰਹਿੰਦਾ ਹੈ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਸਵਾਗਤ ਕਰਦੇ ਹਾਂ ਹਰਜੋਤ ਸਿੰਘ ਖਾਲਸਾ ਜੀ ਦਾ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀ ਖਬਰ ਵੱਲ ਚਲੀਏ ਤੇ ਫੈਡਰਲ ਰਿਜ਼ਰਵ ਬੋਰਡ ਇਸ ਹਫ਼ਤੇ ਕਹਿੰਦੇ ਫੇਰ ਇੰਟਰਸਟ ਰੇਟ ਵਧਾਉਣ ਜਾ ਰਿਹਾ। ਦੋ ਮੀਟਿੰਗਾਂ ਫੈਡਰਲ ਰਿਜ਼ਰਵ ਬੋਰਡ ਦੀਆਂ ਮੰਗਲਵਾਰ ਤੇ ਬੁੱਧਵਾਰ ਨੂੰ ਹੋਣੀਆਂ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਤੇ ਜੋ ਫਾਈਨੈਂਸ਼ੀਅਲ ਲੀਡਰਸ ਆ ਉਹ ਐਕਸਪੈਕਟ ਕਰ ਰਹੇ ਆ ਕਿ ਫੈਡਰਲ ਰਿਜ਼ਰਵ ਬੋਰਡ ਇਸ ਵਾਰੀ ਫੇਰ ਇੰਟਰਸਟ ਰੇਟ ਵਧਾਊਗਾ। ਮੇਨ ਦੋ ਕਾਰਨ ਹੈਗੇ ਆ ਇੰਟਰਸਟ ਰੇਟ ਵਧਾਉਣ ਦੇ। ਇੱਕ ਤਾਂ ਇਹ ਆ ਕਿ ਵੱਧ ਤੋਂ ਵੱਧ ਇੰਪਲਾਇਮੈਂਟ ਹੋਵੇ ਤੇ ਮਿਨੀਮਮ ਇਨਫਲੇਸ਼ਨ ਹੋਵੇ। ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਸੀ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਨੇ ਵੀ 2% ਤੱਕ ਇਨਫਲੇਸ਼ਨ ਲੈ ਕੇ ਆਣੀ ਆ। ਕਹਿ ਤਾਂ ਰਹੇ ਆ ਵੀ 5-4% ਤੱਕ ਪਹੁੰਚ ਗਈ ਆ, ਪਰ ਪ੍ਰਾਈਸਿਸ ਕੀਮਤਾਂ ਜੋ ਆ ਚੀਜ਼ਾਂ ਦੀਆਂ ਬਹੁਤ ਜ਼ਿਆਦਾ ਹੈਗੀਆਂ ਆ। ਜਦੋਂ ਤੁਸੀਂ ਕਹਿੰਦੇ ਇੰਟਰਸਟ ਰੇਟ ਵਧਾ ਦਿੰਦੇ ਆ ਤੇ ਤੁਸੀਂ ਇਕਨੋਮੀ ਦੇ ਉੱਤੇ ਥੋੜੀ ਜਿਹੀ ਬ੍ਰੇਕ ਲਾਣੇ ਆ। ਇਹਦੇ ਨਾਲ ਕੀ ਹੁੰਦਾ ਹੈ ਵੀ ਜਦੋਂ ਤੁਸੀਂ ਪੈਸਾ ਲੈਣਾ ਕਿਸੇ ਬੈਂਕ ਤੋਂ, ਉਹਦਾ ਬੋਰੋ ਕਰਨਾ ਆ, ਉਹ ਜਿਹੜਾ ਆ ਕਾਫੀ ਹਾਰਡ ਹੋ ਜਾਂਦਾ ਹੈ। ਵਿਕਟਰ ਕਲੈਰ ਜੋ ਐਸੋਸੀਏਟ ਪ੍ਰੋਫੈਸਰ ਆਫ ਇਕਨੋਮਿਕਸ ਹੈਗੇ ਆ ਫਲੋਰੀਡਾ ਗਲਫ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਹੈਗਾ। ਜੂਨ ਮਹੀਨੇ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ ਨਹੀਂ ਵਧਾਇਆ ਸੀ ਕਿਉਂਕਿ ਪੋਜ਼ਿਟਿਵ ਟ੍ਰੈਂਡ ਇਨ ਜੌਬ ਗਰੋਥ ਚੱਲ ਰਿਹਾ ਸੀ। ਪੈਂਡੇਮਿਕ ਤੋਂ ਪਹਿਲਾਂ ਫੈਡਰਲ ਰਿਜ਼ਰਵ ਬੋਰਡ ਨੇ ਜੋ ਇੰਟਰਸਟ ਰੇਟ ਸੀ ਉਹ ਲਗਭਗ 0% ਸੀਗਾ। ਉਹ ਤੋਂ ਬਾਅਦ ਫਿਰ 2 ਸਾਲਾਂ ਬਾਅਦ ਮਾਰਚ 2022 ਦੇ ਵਿੱਚ ਪਹਿਲੀ ਵਾਰੀ ਇੰਟਰਸਟ ਰੇਟ ਵਧਾਇਆ ਸੀ ਤੇ ਇਸ ਟਾਈਮ 5% ਤੋਂ ਉੱਪਰ ਜੋ ਫੈਡਰਲ ਰਿਜ਼ਰਵ ਬੋਰਡ ਦਾ ਇੰਟਰਸਟ ਰੇਟ ਆ। ਪਰ ਇਹ ਜਦੋਂ ਤੁਸੀਂ ਤਾਂ ਮੈਂ ਕੋਈ ਸਮਾਨ ਲੈਂਦੇ ਆ, ਉਹ ਬੈਂਕਾਂ ਦਾ ਰੇਟ ਕਿਤੇ ਹਾਈ ਹੁੰਦਾ ਹੈਗਾ ਆ। ਸੋ ਘਰਾਂ ਦੀ ਮੌਰਗੇਜ ਅੱਜ ਕੱਲ 7% ਦੇ ਲਾਗੇ ਛਾਗੇ ਆ, ਕਾਰਾਂ ਦੇ ਲੋਨ ਤਾਂ 9-10% ਤੱਕ ਪਹੁੰਚ ਗਏ ਹੈਗੇ ਆ। ਸੋ ਇੱਕ ਵਾਰੀ ਫਿਰ ਆਸ ਹੋ ਰਹੀ ਆ ਕਿ ਕੁਆਟਰ ਬੇਸਿਸ ਪੁਆਇੰਟ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ ਇੰਟਰਸਟ ਰੇਟ ਵਧਾਊਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਨਿਊਜ਼ੀਲੈਂਡ ਦੀ ਜਸਟਿਸ ਮਿਨਿਸਟਰ ਜਿਹੜੀ ਆ ਉਹਦੇ ਬਾਰੇ, ਕੀਰੀ ਐਲਾਨ ਦੇ ਬਾਰੇ ਗੱਲਬਾਤ ਕੀਤੀ ਸੀ। ਕੀਰੀ ਐਲਾਨ ਦੇ ਨਾਲ ਕੀ ਹੋਇਆ ਕਿ ਲੰਘੇ ਦਿਨੀ ਇੱਕ ਕਾਰ ਸੜਕ ਹਾਦਸੇ ਦੇ ਵਿੱਚ ਉਹਨਾਂ ਦਾ ਜਿਹੜਾ ਅਲਕੋਹਲ ਵਾਲਾ ਟੈਸਟ ਆ ਉਹ ਅਸਫਲ ਰਿਹਾ ਤੇ ਹੁਣ ਉਹਨਾਂ ਨੇ ਆਪਣੇ ਜਿਹੜਾ ਅਹੁਦਾ ਉਹਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਅਸਤੀਫਾ ਦਿੱਤਾ ਵਿਦ ਇਮੀਡੀਏਟ ਇਫੈਕਟ ਦੇ ਨਾਲ ਦੱਸਿਆ ਗਿਆ। ਅਲਕੋਹਲ ਬਰੀਥ ਟੈਸਟ ਦੇ ਵਿੱਚ ਉਹ ਫੇਲ ਹੋ ਗਈ ਸੀਗੀ। ਕੀਰੀ ਐਲਾਨ ਜਿਹੜੀ ਕਿ 39 ਸਾਲਾ ਇਹ ਚਾਰਜ ਕੀਤੀ ਗਈ ਹੈ ਕੇਅਰਲੈਸ ਡਰਾਈਵਿੰਗ ਦੇ ਨਾਲ ਤੇ ਰੈਸਿਸਟਿੰਗ ਅਰੈਸਟ ਇਹਦਾ ਜਿਹੜਾ ਕੀਤਾ ਗਿਆ। ਇਹਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਸੀਗਾ। ਹਾਲਾਂਕਿ ਉਹਨੂੰ ਗ੍ਰਿਫਤਾਰੀ ਤੋਂ ਬਾਅਦ 4 ਘੰਟਿਆਂ ਬਾਅਦ ਛੱਡ ਦਿੱਤਾ ਗਿਆ ਸੀ, ਪਰ ਉਹਨੂੰ ਚਾਰਜ ਕੀਤਾ ਗਿਆ ਰੈਸਿਸਟਿੰਗ ਅਰੈਸਟ ਦੇ ਨਾਲ ਤੇ ਕੇਅਰਲੈਸ ਡਰਾਈਵਿੰਗ ਦੇ ਨਾਲ। ਦੱਸਦੇ ਚੱਲੀਏ ਕਿ ਇਹ ਚੌਥੀ ਮਿਨਿਸਟਰ ਹੈ ਜਿਹਨੂੰ ਕ੍ਰਿਸ ਹਿਪਕਿੰਸ ਦੀ ਜਿਹੜੀ ਕੈਬਨਿਟ ਹੈ ਉਹਦੇ ਵਿੱਚੋਂ ਜਾਣਾ ਪਿਆ। ਅਕਤੂਬਰ ਦੇ ਵਿੱਚ ਉੱਥੇ ਚੋਣਾਂ ਹੋਣੀਆਂ ਨੇ ਤੇ ਹੁਣ ਇਹ ਚੌਥੀ ਮਿਨਿਸਟਰ ਜਿਹਨੂੰ ਕੈਬਨਿਟ ਦੇ ਵਿੱਚੋਂ ਬਾਹਰ ਹੋਣਾ ਪਿਆ। ਦੱਸਿਆ ਜਾ ਰਿਹਾ ਕਿ ਇਸ ਸੜਕ ਹਾਦਸੇ ਦੇ ਵਿੱਚ, ਕਾਰ ਦੁਰਘਟਨਾ ਦੇ ਵਿੱਚ ਕੋਈ ਵੀ ਜਿਹੜੀ ਕੈਜੂਅਲਟੀ ਸੀ ਉਹ ਨਹੀਂ ਸੀ ਹੋਈ। ਇਹ ਕੈਪੀਟਲ ਵਲਿੰਗਟਨ ਦੇ ਵਿੱਚ ਸੰਡੇ ਨਾਈਟ ਨੂੰ ਹਾਦਸਾ ਵਾਪਰਿਆ ਸੀ, ਪਰ ਕਿਉਂਕਿ ਕੀਰੀ ਐਲਨ ਨੇ ਉਦੋਂ ਅਲਕੋਹਲ ਦੇ ਵਿੱਚ ਬਰੀਥ ਟੈਸਟ ਦੇ ਵਿੱਚ ਫੇਲ ਹੋਈ ਤੇ ਨਾਲ ਉਹਨੇ ਆਪਣੀ ਗ੍ਰਿਫਤਾਰੀ ਦਾ ਜਿਹੜਾ ਵਿਰੋਧ ਕੀਤਾ ਸੀ। ਇਹਦੇ ਚੱਲਦਿਆਂ ਹੁਣ ਉਹਨੇ ਰਿਜ਼ਾਈਨ ਕਰ ਦਿੱਤਾ ਇਮੀਡੀਏਟ ਇਫੈਕਟ ਦੇ ਨਾਲ। ਜੀ, ਇਕਨੋਮੀ ਦੇ ਉੱਤੇ ਅਸਰ ਕਾਫੀ ਪੈਣਾ ਸ਼ੁਰੂ ਹੋ ਗਿਆ। ਹੋਮ ਡਿਪੂ ਜਦੋਂ ਕੰਸਟਰਕਸ਼ਨ ਹੁੰਦੀ ਘਰਾਂ ਦੀ, ਉਹਦਾ ਜਿਹੜਾ ਅਸਰ ਹੈ ਹੋਮ ਡਿਪੂ ਦੀ ਸੇਲਸ ਤੇ ਬਹੁਤ ਪੈਂਦਾ। ਅੱਜ ਹੋਮ ਡਿਪੂ ਨੇ ਅਨਾਉਂਸ ਕੀਤਾ ਆ ਕਿ ਉਹ ਕੁਛ ਇੰਪਲਾਈਜ਼ ਆ ਉਹ ਲੇ ਆਫ ਕਰਨ ਜਾ ਰਹੇ ਆ। ਅਟਲਾਂਟਾ ਬੇਸਡ ਰੀਟੇਲਰ ਹੋਮ ਡਿਪੂ ਨੇ ਇਹ ਕਿਹਾ ਆ ਕਿ ਸਾਡੇ ਬਿਜ਼ਨਸ ਮਾਡਲ ਦੇ ਵਿੱਚ ਕੁਝ ਚੇਂਜਸ ਕਰਨ ਦੇ ਲਈ ਅਸੀਂ ਵੈਰੀ ਸਮਾਲ ਉਹਨੇ ਨੰਬਰ ਦੱਸਿਆ, ਪਰ ਤੁਹਾਨੂੰ ਪਤਾ ਹੀ ਆ ਕਿ ਹੋਮਲੈਂਡ ਦੇ ਇੰਪਲਾਈ ਹਜ਼ਾਰਾਂ ਦੀ ਗਿਣਤੀ 'ਚ ਆ। ਸੋ ਉਹ ਹੋਮ ਡਿਪੂ ਦੇ ਲੋਕ ਜੋ ਇੰਪਲਾਈਜ਼ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਜੇ ਆਮ ਵੀ ਤੁਸੀਂ ਹੋਮ ਡਿਪੂ ਤੋਂ ਜਾਓ, ਅੱਜ ਕੱਲ ਜੋ ਸੇਲਸ ਆ ਉਹਨਾਂ ਦੀਆਂ ਕਾਫੀ ਸਲੋ ਚੱਲ ਰਹੀਆਂ ਹੈਗੀਆਂ। ਇਸੇ ਤਰ੍ਹਾਂ ਜਾਂਦੇ ਜਾਂਦੇ ਜੇ ਟਵਿੱਟਰ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਐਲੋਨ ਮਸਕ ਨੇ ਕਿਹਾ ਆ ਕਿ ਜੋ ਉਹਨਾਂ ਦਾ ਆਈਕੋਨਿਕ ਵਰਡ ਲੋਗੋ ਸੀ ਇੱਕ ਚਿੜੀ ਵਾਲਾ, ਉਸ ਨੂੰ ਰਿਮੂਵ ਕਰਕੇ ਹੁਣ ਉਹ ਐਕਸ
ਪੁੱਟ ਕਰਨ ਜਾ ਰਹੇ ਹੈਗੇ ਆ। twitter.com ਲਾਈਵ ਰਿਹਾ ਹੈ, ਪਰ ਵਰਲਡ ਰਿਨਾਊਂਡ ਜੋ ਉਹਨਾਂ ਦਾ ਵਰਲਡ ਲੋਗੋ ਸੀਗਾ ਉਸ ਨੂੰ ਐਕਸ ਦੇ ਵਿੱਚ ਚੇਂਜ ਕਰਨ ਜਾ ਰਹੇ ਆ। ਇਹ ਅੱਜ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਜੀ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਜਿਹੜਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ ਚ ਲੈ ਗਏ ਜੀ ਇਜਾਜ਼ਤ। ਜੀ ਜਾਂਦੇ ਜਾਂਦੇ ਅੱਜ ਦੇ ਪ੍ਰੋਗਰਾਮ ਦੱਸਦੇ ਜਾਓ। ਜੀ ਜੀ ਬਿਲਕੁਲ, ਇਸ ਤੋਂ ਅਗਲਾ ਪ੍ਰੋਗਰਾਮ ਤੁਸੀਂ ਸਰਵਣ ਕਰੋਗੇ ਆਤਮਿਕ ਆਨੰਦ। ਤੁਸੀਂ ਸ਼ਬਦ ਜਿਹੜਾ ਉਹ ਸਰਵਣ ਕਰ ਸਕਦੇ ਹੋ ਆਪਣੀ ਮਨਪਸੰਦ ਦਾ ਕੋਈ ਵੀ। ਇਸ ਤੋਂ ਬਾਅਦ ਨਜ਼ਰੀਆ 11 ਵਜੇ ਪ੍ਰੋਗਰਾਮ, ਤੇ ਉਸ ਤੋਂ ਬਾਅਦ 11 ਤੋਂ 12:30 12 ਵਜੇ ਤੱਕ ਨਜ਼ਰੀਆ। 1 ਵਜੇ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ। 2:45 ਤੇ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਜਿਹੜਾ ਉਹ ਪੰਜਾਬੀ ਰੇਡੀਓ USA ਤੇ ਤੁਸੀਂ ਸੁਣ ਸਕੋਗੇ। 3 ਵਜੇ ਲੈ ਕੇ ਹਾਜ਼ਰ ਹੋਵਾਂਗੇ ਸਾਂਝੀ ਸੱਤ ਪ੍ਰੋਗਰਾਮ, ਟੈਕ ਦੇ ਨਾਲ ਜੁੜੀ ਕੋਈ ਨਵੀਂ ਇਨਫੋਰਮੇਸ਼ਨ ਤੇ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਲੈ ਕੇ ਸਾਂਝੀ ਕਰਾਂਗੇ। ਤੇ ਇਸ ਤੋਂ ਬਾਅਦ 4 ਵਜੇ ਦੇਸੋਂ ਪ੍ਰਦੇਸ਼ ਪ੍ਰੋਗਰਾਮ ਬਲਵਿੰਦਰ ਕੌਰ ਜੀ ਲੈ ਕੇ ਆਉਣਗੇ, ਤੇ 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। 6 ਵਜੇ ਰਹਿਰਾ ਸਾਹਿਬ ਤੁਸੀਂ ਤੇ ਸ਼ਾਮ ਦੇ ਦੀਵਾਨ ਸਰਵਣ ਕਰੋਗੇ, ਤੇ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਲੈ ਕੇ ਆਵਾਂਗੇ, ਜਿਹਦੇ ਵਿੱਚ ਪੰਜਾਬ ਭਾਰਤ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਜੀ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।